ਪ੍ਰਣਮਤ ਨਾਨਕ ਤਿਨ ਕੀ ਸਰਣਾ, ਜਿਨ ਤੂ ਨਾਹੀ ਵਿਸਰਿਆ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਸ਼ੰਤ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਚਰਨ ਕਮਲ ਮਨ ਬੇਦਿਆ, ਕਿਛ ਆਨ ਨਾ ਮੀਠਾ ਰਾਮ ਰਾਜੇ। ਮਿਲ ਸਤ ਸੰਤ ਸੰਗਤ ਆਰਾਧਿਆ, ਹਰ ਘਾਟ ਘਾਟੇ ਡੀਠਾ ਰਾਮ ਰਾਜੇ। ਹਰ ਘਾਟ ਘਾਟੇ ਡੀਠਾ ਅੰਮ੍ਰਿਤੋ ਬੂਠਾ, ਜਨਮ ਮਰਨ ਦੁਖ ਨਾਠੇ। ਗੁਣ ਨਿਧ ਗਾਇਆ ਸਭ ਦੁਖ ਮਿਟਾਇਆ, ਹਉ ਮੈਂ ਬਿਨਸੀ ਗਾਠੇ। ਪ੍ਰਯੋ ਸਹਿਜ ਸੁਭਾਈ ਛੋੜ ਨਾ ਜਾਈ, ਮਨ ਲਾਗਾ ਰੰਗ ਮਜੀਠਾ। ਹਰ ਨਾਨਕ ਵੇਦੇ ਚਰਨ ਕਮਲ, ਕਿਛ ਆਨ ਨਾ ਮੀਠਾ। ਹਰ ਚਰਨ ਕਮਲ ਮਨ ਬੇਦਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ। ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ।
ਗੁਰਮੁਖਾਂ ਦਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਹਰ ਸਮੇਂ ਮਨ ਕਿਵੇਂ ਭਿੱਜਾ ਰਹਿੰਦਾ ਹੈ। ਬੰਦਗੀ ਕਰਨ ਵਾਲੇ, ਪਰਮੇਸ਼ਰ ਦੇ ਨਾਮ ਜਪਣ ਵਾਲੇ ਸਤਿਪੁਰਸ਼ਾਂ ਦਾ ਹਿਰਦਾ ਵਾਹਿਗੁਰੂ ਦੇ ਚਰਨਾਂ ਨਾਲ ਕਿਵੇਂ ਜੁੜਿਆ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਦੇ ਨਾਲ ਰਸਨਾ ਤੋਂ ਉਚਾਰਨ ਕਰੀਏ, ਜਿਸ ਕਰਕੇ ਮਨ ਦੀ ਇਕਾਗਰਤਾ ਬਣ ਜਾਵੇ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦਸਾਂ ਹੀ ਪਾਤਸ਼ਾਹੀ ਕੇ ਆਤਮਿਕ ਸਰੂਪ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਪਿਆਰ ਦੇ ਨਾਲ ਰਸਨਾ ਤੋਂ ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਸ਼ੰਤ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੰਤਾਂ ਦੀ ਬਾਣੀ ਉਚਾਰਨ ਕਰ ਰਹੇ ਹੈ। ਚੌਥੇ ਘਰ ਸੁਰ ਤਾਲ ਵਿੱਚ ਮਹਾਰਾਜ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ। ਇੱਕ ਅਦਵੈਤ ਸਰੂਪ ਹੈ। ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ। ਓੰਕਾਰ ਦੀ ਸ਼ਕਤੀ ਗੁਰੂ ਬਖਸ਼ਿਸ਼ ਤੋਂ ਬਿਨਾਂ ਕਦੇ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਦੁਨੀਆ ਦੇ ਕਿਸੇ ਵੀ ਸਾਧਨ ਕਰਨ ਨਾਲ ਕੋਈ ਵੀ ਸੰਸਾਰ ਦੇ ਅੰਦਰ ਮਨੁੱਖ ਸਾਧਨ ਕਰ ਲਵੇ, ਪਰ ਓੰਕਾਰ ਦੀ ਸ਼ਕਤੀ ਕੇਵਲ ਤਾਂ ਕੇਵਲ ਗੁਰੂ ਕਿਰਪਾ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਸਦਾ ਸਤ ਰਹਿਣ ਵਾਲਾ ਚੇਤਨ ਸਰੂਪ ਹੈ, ਇੱਕ ਰਸ ਰਹਿਣ ਵਾਲਾ, ਉਸ ਪ੍ਰਮਾਤਮਾ ਨੂੰ ਕੇਵਲ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਹਰ ਚਰਨ ਕਮਲ ਮਨ ਵੇਦਿਆ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹੈ। ਗੁਰਸਿੱਖੋ, ਜਿਨ੍ਹਾਂ ਗੁਰਮੁਖਾਂ ਦਾ ਨਾਮ ਜਪਣ ਵਾਲੇ ਨਾਮ ਰਸੀਆਂ ਸਤਿਪੁਰਸ਼ਾਂ ਦਾ ਹਿਰਦਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪ ਚਰਨ ਕਮਲਾਂ ਦੇ ਨਾਲ ਵਿੰਨ੍ਹਿਆ ਗਿਆ ਹੈ, ਭਾਵ ਮਿਲ ਗਿਆ ਹੈ। ਜਿਸ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਪ੍ਰੇਮ ਰੂਪੀ ਤੀਰ ਮਾਰ ਦਿੱਤਾ, ਜਿੱਥੋਂ ਵਿਕਾਰਾਂ ਰੂਪੀ ਜਿਹੜੇ ਦੁਸ਼ਮਣ ਹਨ ਸਾਧ ਸੰਗਤ ਜੀ ਮਾਰੇ ਗਏ ਹੈ। ਵਿਕਾਰਾਂ ਦੇ ਦੋਸ਼ ਨਿਵਰਤ ਹੋ ਗਏ ਨੇ, ਔਗਣਾਂ ਦੇ ਦੋਸ਼ ਨਿਵਰਤ ਹੋ ਗਏ ਆ। ਪਾਪ ਕਰਮਾਂ ਦੀ ਮੈਲ ਜਿੱਥੋਂ ਲਹਿ ਗਈ, ਹਿਰਦਾ ਸ਼ੁੱਧ ਹੋ ਗਿਆ। ਉਸ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨ ਕਮਲਾਂ ਦਾ ਪਿਆਰ ਲੱਗਾ। ਕਮਲ ਕਿਹੋ ਜਿਹੇ ਹਨ? ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਚਰਨ ਸਾਧ ਸੰਗਤ ਜੀ ਕਮਲ ਦੇ ਫੁੱਲ ਦੀ ਤਰ੍ਹਾਂ ਨਿਰਲੇਪ ਹਨ। ਕਮਲ ਮਤ ਪ੍ਰਕਾਸ਼ਮਾਨ ਹਨ ਔਰ ਕਮਲ ਦੀ ਤਰ੍ਹਾਂ ਹਿਰਦੇ ਅੰਦਰ ਸ਼ੁਭ ਗੁਣਾਂ ਦੀਆਂ ਪੰਖੜੀਆਂ ਦਾ ਖਿੜਾਓ ਬਣਾਉਣ ਵਾਲੇ ਪਰਮੇਸ਼ਰ ਦੇ ਨਾਮ ਰੂਪੀ ਚਰਨ ਹਨ। ਐਸੇ ਵਾਹਿਗੁਰੂ ਜੀ ਦੇ ਨਾਮ ਰੂਪ ਚਰਨਾਂ ਦੇ ਨਾਲ ਜਿਸ ਜੀਵ ਦਾ ਪਿਆਰ ਲੱਗਾ ਹੈ, ਜਿਸ ਜੀਵ ਦਾ ਹਿਰਦਾ ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਵਿੰਨ੍ਹਿਆ ਗਿਆ, ਇੱਕ ਮਿਕ ਹੋ ਗਿਆ ਹੈ। ਪਰਮਾਤਮਾ ਦੇ ਨਾਮ ਰੂਪ ਤੀਰ ਹਿਰਦੇ ਅੰਦਰ ਲੱਗਣ ਦੇ ਨਾਲ ਐਸਾ ਕਹਿੰਦੇ ਪਰਮਾਤਮਾ ਦੇ ਚਰਨਾਂ ਦਾ ਪਿਆਰ ਲੱਗਾ ਕਿ ਵਾਹਿਗੁਰੂ ਦੀ ਯਾਦ ਕਦਾਚਿਤ ਵੀ ਹਿਰਦਿਓਂ ਵਿਸਰਦੀ ਨਹੀਂ ਹੈ। ਮਨ ਬਾਣੀ ਸਰੀਰ ਕਰਕੇ ਪ੍ਰਮਾਤਮਾ ਦੇ ਚਰਨਾਂ ਨਾਲ ਉਹ ਜੀਵ ਜੁੜਿਆ ਰਹਿੰਦਾ। ਜਿਸ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ ਔਰ ਹਜੂਰ ਬਖਸ਼ਿਸ਼ ਕਰਦੇ ਹਨ। ਐ ਗੁਰਸਿੱਖੋ, ਜਿਸ ਜੀਵ ਦਾ ਪ੍ਰਮਾਤਮਾ ਦੇ ਨਾਮ ਰੂਪ ਚਰਨ ਕਮਲਾਂ ਦੇ ਨਾਲ ਹਿਰਦਾ ਵਿੰਨ੍ਹਿਆ ਗਿਆ ਹੈ, ਕਿਛ ਆਨ ਨਾ ਮਿੱਠਾ ਰਾਮ ਰਾਜੇ। ਉਸ ਗੁਰਮੁਖ ਪਿਆਰੇ ਵਡਭਾਗੇ ਪੁਰਖ ਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਆਨ ਹੋਰ ਕੁਝ ਵੀ ਮਿੱਠਾ ਨਹੀਂ ਲੱਗਦਾ, ਕੁਝ ਵੀ ਪਿਆਰਾ ਨਹੀਂ ਲੱਗਦਾ। ਕੇਵਲ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹੀ ਹਿਰਦੇ ਅੰਦਰ ਪਿਆਰਾ ਲੱਗਦਾ ਹੈ। ਕੇਵਲ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਹੀ ਮਨ ਅੰਦਰ ਚੰਗੀ ਲੱਗਦੀ ਹੈ।
ਕੇਵਲ ਤਾਂ ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਮਨ ਨੂੰ ਭਾਉਂਦਾ ਹੈ। ਗਰੀਬ ਨਵਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜੂਰ ਦਾ ਬਸੰਤ ਰਾਗ ਦੇ ਵਿੱਚ ਪਾਵਨ ਮੁਖ ਵਾਕ ਹੈ। ਮਹਾਰਾਜ ਕਹਿੰਦੇ ਜਿੰਨੇ ਵੀ ਪ੍ਰਕਿਰਤੀ ਪਰਮੇਸ਼ਰ ਦੀ ਬਣਾਈ ਹੈ, ਸੰਸਾਰ ਭਰ ਦੇ ਤਮਾਮ ਜੀਵ ਜੰਤੂ ਆਪੋ ਆਪਣੇ ਰੰਗਾਂ ਦੇ ਵਿੱਚ ਰੰਗੇ ਹੋਏ ਹੈ। ਕੋਈ ਜੀਵ ਆਪਣੇ ਮਨ ਨੂੰ ਕਿਸੇ ਰੰਗ ਦੇ ਵਿੱਚ ਰੰਗਾ ਕਰਕੇ ਰੱਖਦਾ, ਕੋਈ ਜੀਵ ਆਪਣੇ ਮਨ ਨੂੰ ਕਿਸੇ ਰੰਗ ਦੇ ਵਿੱਚ ਰੰਗਾ ਕਰਕੇ ਰੱਖਦਾ ਹੈ। ਵੱਖੋ ਵੱਖਰੇ ਸੰਸਾਰ ਦੇ ਸੁਭਾਵਾਂ ਦੇ ਜੀਵ ਜੰਤੂ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਾਰਬਧ ਦੇ ਮੁਤਾਬਿਕ ਜਿੱਦਾਂ ਦੀ ਮਨੁੱਖ ਦੀ ਪਰਾਰਬਧ ਹੈ, ਉਸੇ ਅਨੁਸਾਰ ਜੀਵ ਦਾ ਸੁਭਾਅ ਬਣਿਆ ਹੋਇਆ ਹੈ। ਪੂਰਬਲੇ ਸੰਸਕਾਰਾਂ ਦੇ ਕਰਕੇ ਮਨੁੱਖ ਦਾ ਸੁਭਾਅ ਉਸੇ ਤਰ੍ਹਾਂ ਹੀ ਜੀਵਨ ਜੋ ਆਪਣਾ ਬਤੀਤ ਕਰਦਾ ਹੈ। ਪੂਰਬਲੇ ਸੰਸਕਾਰਾਂ ਦਾ ਜ਼ਿਆਦਾ ਜ਼ੋਰ ਹੋਣੇ ਕਰਕੇ ਜੇ ਚੰਗੇ ਸੰਸਕਾਰ ਹੈ ਤਾਂ ਚੰਗੇ ਪਾਸੇ ਲੱਗਦਾ, ਜੇ ਪੂਰਬਲੇ ਮਾੜੇ ਸੰਸਕਾਰ ਧਾਰਨ ਕੀਤੇ ਹੈ ਫਿਰ ਕੁਸੰਗਤ ਲੱਗਦਾ, ਕੁਸੰਗਤ ਦੇ ਵਿੱਚ ਜਾ ਕੇ ਜੁੜਦਾ, ਖੋਟੀ ਸੰਗਤ ਕਰਦਾ ਹੈ, ਫਿਰ ਮਾੜਾ ਰਸਤਾ ਜ਼ਿੰਦਗੀ ਵਿੱਚ ਧਾਰਨ ਕਰਕੇ ਆਪਣਾ ਅਮੋਲਕ ਮਿਲਿਆ ਹੋਇਆ ਜੀਵਨ ਬਰਬਾਦ ਕਰ ਲੈਂਦਾ। ਪਰ ਜੋ ਪਰਮਾਤਮਾ ਦੇ ਚਰਨਾਂ ਦਾ ਪਿਆਰ ਹੈ, ਇਹ ਸਤਿਗੁਰੂ ਦੀ ਜਿਨ੍ਹਾਂ ਜੀਵਾਂ ਤੇ ਬਖਸ਼ਿਸ਼ ਕਰਦੇ ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਜੀ ਦਾ ਬਚਨ ਹੈ, ਆਪਣੇ ਰੰਗ ਸਭ ਕੋ ਰਚੈ, ਜਿਤ ਜਿਤ ਲਾਇਆ ਤਿਤ ਤਿਤ ਲੱਗੈ। ਹਰ ਕੋਈ ਆਪਣੇ ਮਨ ਨੂੰ ਵੱਖੋ ਵੱਖਰੇ ਢੰਗਾਂ ਦੇ ਨਾਲ, ਵੱਖੋ ਵੱਖਰੇ ਸੁਭਾਵਾਂ ਦੇ ਅਨੁਸਾਰ ਪ੍ਰਕਿਰਤੀ ਦੇ ਵਿੱਚ ਰੰਗ ਕਰਕੇ ਬੈਠਾ ਹੋਇਆ ਹੈ। ਤੇ ਜਿਸ ਜੀਵ ਨੇ ਜਿਹੋ ਜਿਹੇ ਸੰਸਾਰ ਦੇ ਅੰਦਰ ਸੁਭਾਅ ਮੁਤਾਬਿਕ ਜਿੱਦਾਂ ਦੇ ਸੰਸਾਰ ਦੇ ਕਿਸੇ ਵਸਤੂਆਂ ਵਿੱਚ, ਪਦਾਰਥ ਵਿੱਚ, ਧਨ ਵਿੱਚ, ਵਿਸ਼ੇ ਸੁੱਖਾਂ ਦੇ ਵਿੱਚ, ਮਾਇਕੀ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਤਮਾਮ ਸੁੱਖਾਂ ਦੇ ਵਿੱਚ ਜਿੱਦਾਂ ਦੇ ਸੁੱਖ ਜਾਂ ਸੰਸਾਰ ਦੇ ਕਿਸੇ ਵਸਤੂ, ਧਨ, ਪਦਾਰਥ ਦੇ ਸੁੱਖ ਦੇ ਵਿੱਚ ਮਨ ਨੂੰ ਲਗਾਇਆ, ਉਸੇ ਤਰ੍ਹਾਂ ਮਨ ਲੱਗਾ ਹੋਇਆ ਹੈ। ਮਹਾਰਾਜ ਜੀ ਨੇ ਉਚਾਰਨ ਕੀਤਾ, ਕਹਿੰਦੇ ਜਿਵੇਂ ਇੱਕ ਦੁਕਾਨਦਾਰ ਉਹਦਾ ਮਨ ਕੇਵਲ ਦੁਕਾਨ ਦੇ ਵਿੱਚ, ਸੌਦੇ ਵਿੱਚ, ਧਨ ਤੇ ਪਦਾਰਥਾਂ ਦੇ ਵਿੱਚ ਹਰ ਸਮੇਂ ਜੁੜਿਆ ਰਹਿੰਦਾ ਹੈ ਕਿ ਮੇਰੇ ਕੋਲ ਕਿੰਨਾ ਕੁ ਸੌਦਾ ਬਚਿਆ, ਮੈਂ ਹੋਰ ਸੌਦਾ ਲੈ ਕਰਕੇ ਆਵਾਂ, ਮੇਰੇ ਕੋਲ ਦੁਕਾਨਦਾਰ ਆਵੇਗਾ ਕਿਤੇ ਖਾਲੀ ਨਾ ਮੁੜ ਜਾਵੇ। ਇਤਿਆਦਿਕ ਮਨ ਦੇ ਅੰਦਰ ਕਈ ਤਰ੍ਹਾਂ ਦੀਆਂ ਵਿਚਾਰਾਂ ਦੀਆਂ ਗਿਣਤੀਆਂ ਗਿਣ ਕਰਕੇ ਫਿਰ ਧਨ ਔਰ ਸੌਦੇ ਦੇ ਪਦਾਰਥਾਂ, ਵਸਤੂਆਂ ਦੇ ਵੱਲ ਉਹਦਾ ਹਰ ਸਮੇਂ ਧਿਆਨ ਜੁੜਿਆ ਰਹਿੰਦਾ। ਜਦੋਂ ਤੋਲ ਕਰਕੇ ਦੇ ਰਿਹਾ ਹੁੰਦਾ ਤੇ ਉਸ ਸਮੇਂ ਵੀ ਧਿਆਨ ਉਹਦਾ ਪੂਰਾ ਜੁੜਿਆ ਹੁੰਦਾ, ਕਿਤੇ ਵੱਧ ਘੱਟ ਨਾ ਤੋਲ ਕਰਕੇ ਦੇ ਦੇਵਾਂ। ਪੈਸੇ ਵੀ ਚੰਗੀ ਤਰ੍ਹਾਂ ਬਾਰ-ਬਾਰ ਗਿਣ ਕਰਕੇ ਜੋ ਗੱਲੇ ਦੇ ਵਿੱਚ ਪਾਉਂਦਾ ਹੈ, ਸਾਧ ਸੰਗਤ ਜੀ ਕਿਤੇ ਵੱਧ ਜਾਂ ਘੱਟ ਨਾ ਦਿੱਤੇ ਜਾਣ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਦਾ ਜਿਹੜਾ ਧਿਆਨ ਹੁੰਦਾ ਪਰਮੇਸ਼ਰ ਦੇ ਨਾਮ ਰੂਪ ਧਨ ਦੇ ਵੱਲ ਲੱਗਾ ਹੁੰਦਾ, ਹਿਰਦੇ ਹੋ ਕੇ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰਦੇ ਹੈ। ਦੂਸਰੀ ਉਦਾਹਰਣ ਸਤਿਗੁਰੂ ਜੀ ਨੇ ਦਿੱਤੀ ਹੈ, ਕਹਿੰਦੇ ਜਿਵੇਂ ਜੁਆਰੀ ਜੂਆ ਖੇਡਦੇ ਆ ਨਾ, ਜੁਆਰੀ ਮਨੁੱਖ ਦਾ ਧਿਆਨ ਜੂਏ ਦੇ ਵਿੱਚ ਹੁੰਦਾ, ਇੱਕ ਟੱਕ ਪੂਰਾ ਧਿਆਨ ਜੁੜਿਆ ਹੁੰਦਾ। ਜੁਆਰੀਆਂ ਦੀ ਤਰ੍ਹਾਂ ਗੁਰਮੁਖਾਂ ਦਾ ਪਰਮੇਸ਼ਰ ਦੇ ਨਾਮ ਦੇ ਵੱਲ, ਵਾਹਿਗੁਰੂ ਦੇ ਚਰਨਾਂ ਦੇ ਵੱਲ ਧਿਆਨ ਲੱਗਾ ਹੁੰਦਾ। ਸਾਧ ਸੰਗਤ ਜੀ, ਜੁਆਰੀ ਦਾ ਜਿਹੜਾ ਸੁਭਾਅ ਹੁੰਦਾ, ਧਿਆਨ ਇੱਕਮਿਕ ਇਵੇਂ ਜੁੜਿਆ ਹੁੰਦਾ ਕਿਤੇ ਮੈਂ ਬਾਜੀ ਹਾਰ ਨਾ ਜਾਵਾਂ। ਜੇ ਮੈਂ ਬਾਜੀ ਹਾਰ ਗਿਆ, ਜਿਹੜੇ ਕੋਈ ਧਨ ਪਦਾਰਥ ਦਾਅ 'ਤੇ ਲਗਾਏ ਹੋਏ ਆ ਮੇਰੇ ਅਜਾਈਂ ਚਲੇ ਜਾਣਗੇ, ਮੈਂ ਹਾਰ ਜਾਵਾਂਗਾ। ਤੇ ਗੁਰਮੁਖ ਜਨ ਆਪਣੀ ਜੀਵਨ ਦੀ ਬਾਜੀ ਨੂੰ ਸਾਧ ਸੰਗਤ ਜੀ ਮਨ ਵਿੱਚ ਫਿਕਰ ਰੱਖ ਕੇ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਰੱਖਦੇ ਹੈ ਕਿ ਅਮੋਲਕ ਪਰਮਾਤਮਾ ਨੇ ਸਾਨੂੰ ਮਨੁੱਖਾ ਜੀਵਨ ਦਿੱਤਾ ਹੈ। ਜੇ ਹੁਣ ਵਾਹਿਗੁਰੂ ਦੇ ਚਰਨਾਂ ਦੇ ਨਾਲੋਂ ਚਿੱਤ ਟੁੱਟ ਗਿਆ, ਪਰਮਾਤਮਾ ਦਾ ਨਾਮ ਨਾ ਜਪਿਆ, ਫਿਰ ਮਨੁੱਖਾ ਦੇਹ ਦੀ ਬਾਜੀ ਹਾਰ ਕਰਕੇ ਫਿਰ ਸੰਸਾਰ ਦੀ ਭਟਕਣਾ ਜੂਨਾਂ ਦੇ ਵਿੱਚ ਫਿਰ ਪੈ ਕੇ ਮੈਨੂੰ ਬਾਰ-ਬਾਰ ਜਨਮਣਾ ਪਵੇਗਾ, ਮੌਤ ਦੇ ਮੂੰਹ ਵਿੱਚ ਪੈ ਕੇ ਮਰਨਾ ਪਵੇਗਾ। ਇਹ ਗੁਰਮੁਖਾਂ ਦਾ ਜੀਵਨ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਤੀਸਰੀ ਉਦਾਹਰਨ ਦਿੱਤੀ, ਕਹਿੰਦੇ ਹਨ ਕਿ ਜਿਵੇਂ ਅਮਲੀ ਬੰਦਾ ਅਮਲ ਦੇ ਨਾਲ ਪਿਆਰ ਕਰਦਾ,
ਆਪਣੇ ਚਿੱਤ ਨੂੰ ਹਰ ਸਮੇਂ ਅਮਲ ਦੇ ਵਿੱਚ ਰਚਾ ਕਰਕੇ ਰੱਖਦਾ ਹੈ। ਜਿਸ ਬੰਦੇ ਨੂੰ ਅਮਲ ਕੋਈ ਲੱਗਾ ਹੋਵੇ, ਕਿੰਨੇ ਕਿੰਨੇ ਤਰ੍ਹਾਂ ਦੇ ਅਮਲ ਸੰਸਾਰ ਦੇ ਅੰਦਰ ਕਿੰਨੇ ਨਸ਼ੇ ਪੈਦਾ ਹੋ ਗਏ ਹੈ। ਜਿਸ ਮਨੁੱਖ ਨੂੰ ਜਿੱਦਾਂ ਦਾ ਕੋਈ ਨਸ਼ਾ ਲੱਗਾ ਹੈ, ਉਹ ਸਮੇਂ ਸਿਰ ਉਹ ਬੰਦੇ ਨੂੰ ਨਸ਼ਾ, ਉਹ ਅਮਲ ਨਾ ਮਿਲੇ ਤੇ ਉਸ ਨੂੰ ਪਤਾ ਹੁੰਦਾ ਉਹਦੀ ਹਾਲਤ ਕੀ ਹੁੰਦੀ ਹੈ। ਸਾਧ ਸੰਗਤ ਜੀ ਵਿਲਕਣੀਆਂ ਲੈ ਲੈ ਕਰਕੇ ਬਾਰ-ਬਾਰ ਰੋਂਦਾ ਹੈ, ਕਰਲਾਉਂਦਾ ਹੈ। ਫਿਰ ਅਮਲ ਤੋਂ ਬਿਨਾਂ ਉਹਦਾ ਜਿਹੜੀ ਜ਼ਿੰਦਗੀ ਹੈ ਨਾ, ਬੜੀ ਦੁਖਦਾਇਕ ਬਣ ਜਾਂਦੀ। ਭਾਵੇਂ ਅਮਲ ਤੋਂ ਬਿਨਾਂ ਜਿਹੜਾ ਜੀਵਨ ਹੈ, ਨਸ਼ੇ ਤੋਂ ਬਿਨਾਂ ਭਾਵੇਂ ਸੁਖਾਲਾ ਬਣ ਸਕਦਾ, ਪਰ ਜਿਸ ਬੰਦੇ ਨੂੰ ਅਮਲ ਲੱਗਾ ਉਹ ਤੜਫਦਾ ਹੈ, ਵਿਲਕਣੀਆਂ ਲੈਂਦਾ, ਬਾਰ-ਬਾਰ ਦੁਖੀ ਹੁੰਦਾ। ਇਸੇ ਤਰ੍ਹਾਂ ਕਹਿੰਦੇ ਵਾਹਿਗੁਰੂ ਦੇ ਪਿਆਰੇ ਗੁਰਮੁਖ ਜਨ ਆਪਣੇ ਮਨ ਨੂੰ ਪਰਮਾਤਮਾ ਦੇ ਪਿਆਰ ਦੇ ਵਿੱਚ ਰੰਗ ਕਰਕੇ ਰੱਖਦੇ ਹੈ। ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਰੱਖਦੇ ਹਨ। ਹਟਵਾਣੀ ਧਨ ਮਾਲ ਹਾਟ ਕੀਤ, ਜੁਆਰੀ ਜੂਵੇ ਮਾਹੇ ਚੀਤ, ਅਮਲੀ ਜੀਵੈ ਅਮਲ ਖਾਏ, ਤਿਉ ਹਰ ਜਨ ਜੀਵੈ ਹਰ ਧਿਆਏ। ਪਰਮੇਸ਼ਰ ਦਾ ਧਿਆਨ ਧਾਰਨ ਕਰਕੇ ਵਾਹਿਗੁਰੂ ਦੇ ਪਿਆਰੇ ਜੀਵਤ ਭਾਵ ਵਿੱਚ ਰਹਿੰਦੇ ਹੈ। ਸੰਸਾਰ ਦੇ ਪੱਖ ਵੱਲੋਂ ਭਾਵੇਂ ਮਰ ਜਾਂਦੇ ਨੇ, ਪਰ ਪਰਮਾਤਮਾ ਦੇ ਚਰਨਾਂ ਦਾ ਹਿਰਦੇ ਅੰਦਰ ਪਿਆਰ ਹੋਣੇ ਕਰਕੇ ਵਾਹਿਗੁਰੂ ਦੇ ਪੱਖ ਦੇ ਵਿੱਚ ਜੀਵਤ ਭਾਵ ਵਿੱਚ ਰਹਿੰਦੇ ਹੈ। ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਆਪਣਾ ਰੰਗ ਸਭ ਕੋ ਰਚੈ, ਜਿਤ ਜਿਤ ਲਾਇਆ ਤਿਤ ਤਿਤ ਲੱਗੈ। ਫਿਰ ਹੋਰ ਵੀ ਇਹ ਸ਼ਬਦ ਦੇ ਅੰਦਰ ਮਹਾਰਾਜ ਜੀ ਨੇ ਉਦਾਹਰਣਾਂ ਦਿੱਤੀਆਂ ਨੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮੇਘ ਸਮੈ ਮੋਰ ਨਿਰਤਕਾਰ, ਚੰਦ ਦੇਖ ਬਿਗਸਹਿ ਕਉ ਧਾਰ। ਜਿਵੇਂ ਬੱਦਲ ਆਉਂਦੇ ਆ ਨਾ ਆਕਾਸ਼ ਦੇ ਵਿੱਚ, ਕਾਲੀਆਂ ਘਟਾਂ ਚੜ੍ਹਦੀਆਂ ਨੇ, ਤੇ ਮੋਰ ਦੇਖ ਕਰਕੇ ਉਹਨਾਂ ਨੂੰ ਨਿਰਤਕਾਰੀਆਂ ਕਰਦੇ ਨੇ, ਪਹਿਲਾਂ ਪਾਉਂਦੇ ਆ। ਬੜੀ ਮਨ ਦੇ ਵੀ ਖੁਸ਼ੀ ਹੁੰਦੀ ਹੈ। ਮੋਰ ਦਾ ਉਸ ਸਮੇਂ ਚਿੱਤ ਕੇਵਲ ਤਾਂ ਕੇਵਲ ਸਾਧ ਸੰਗਤ ਜੀ ਮੇਘ ਘਟਾਂ ਦੇ ਵੱਲ, ਬੱਦਲਾਂ ਦੇ ਵੱਲ ਲੱਗਾ ਹੁੰਦਾ ਹੈ। ਵਰਖਾ ਹੋਵੇਗੀ, ਸਾਡੀ ਤਪਸ਼ ਮਿਟੇਗੀ, ਉਹ ਸਾਧ ਸੰਗਤ ਜੀ ਉਹਨਾਂ ਦਾ ਮਨ, ਉਹਨਾਂ ਦਾ ਪਿਆਰ ਕੇਵਲ ਘਟਾਂ ਦੇ ਨਾਲ ਹੀ ਲੱਗਾ ਹੁੰਦਾ ਹੈ। ਔਰ ਗੁਰਮੁਖਾਂ ਦੇ ਜਿਹੜਾ ਧਿਆਨ ਹੁੰਦਾ ਹੈ, ਇਹ ਚਿੱਤ ਵਿੱਚ ਭਾਵਨਾ ਬਣਾ ਕਰਕੇ ਕਿ ਮਹਾਰਾਜ ਸੱਚੇ ਪਾਤਸ਼ਾਹ, ਹੇ ਗਰੀਬ ਨਵਾਜ ਘਨ ਗਰਜਤ ਗੋਬਿੰਦ ਰੂਪ, ਹੇ ਮਹਾਰਾਜ ਜਦੋਂ ਆਪ ਜੀ ਬਦਲ ਰੂਪ ਹੋ ਕਰਕੇ ਵਰਖਾ ਕਰਦੇ ਹੋ ਨਾ, ਹੇ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੇ ਉਪਦੇਸ਼ ਦੀ ਆਪ ਜੀ ਵਰਖਾ ਕਰਦੇ ਹੋ, ਤੇ ਗੁਰਮੁਖ ਪਿਆਰੇ ਹਿਰਦੇ ਅੰਦਰ ਸਾਧ ਸੰਗਤ ਜੀ ਸੱਚ ਪ੍ਰਤੀਤ ਕਰਨ ਰੂਪੀ ਨਿਰਤਕਾਰੀਆਂ ਕਰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਹਿਰਦੇ ਦੇ ਅੰਦਰ ਜਿਹੜਾ ਉਪਦੇਸ਼ ਦੀ ਵਰਖਾ ਕਰਕੇ, ਨਾਮ ਬਾਣੀ ਦੀ ਵਰਖਾ ਕਰਕੇ ਸਾਡੇ ਹਿਰਦੇ ਦੀ ਜਿਹੜੀ ਵਿਕਾਰਾਂ ਦੀ ਸੜਾਂਦ ਨੂੰ ਦੂਰ ਕਰ ਦੇਣਗੇ। ਇਹ ਸਾਧ ਸੰਗਤ ਜੀ ਗੁਰਮੁਖਾਂ ਦਾ ਜੀਵਨ ਹੈ। ਮਹਾਰਾਜ ਜੀ ਨੇ ਹੋਰ ਵੀ ਬਹੁਤ ਸਾਰੇ ਦੇ ਅੰਦਰ ਪ੍ਰਮਾਣ ਦੇ ਕਰਕੇ ਗੁਰਮੁਖਾਂ ਦਾ ਜੀਵਨ ਕਥਨ ਕੀਤਾ ਕਿ ਜੋ ਵਾਹਿਗੁਰੂ ਦੇ ਪਿਆਰੇ ਜਾਣੇ ਹੈ, ਜਿਵੇਂ ਸਾਧ ਸੰਗਤ ਜੀ ਸ਼ੇਰ ਨੂੰ ਮਾਸ ਖਾ ਕੇ, ਸ਼ਿਕਾਰ ਕਰਕੇ, ਮਾਸ ਦੇ ਅੰਦਰ ਰੁਚੀ ਕਰਕੇ ਉਹਦਾ ਜਿਹੜਾ ਧਿਆਨ ਬੜਾ ਪਿਆਰ ਹੁੰਦਾ, ਬੜਾ ਖੁਸ਼ ਹੁੰਦਾ ਹੈ। ਔਰ ਜਿਹੜਾ ਸੂਰਮਾ ਹੁੰਦਾ ਹੈ ਨਾ, ਉਹ ਹਰ ਸਮੇਂ ਜਦੋਂ ਰਣਤੱਤੇ ਨੂੰ ਦੇਖਦਾ ਹੈ ਨਾ, ਜੰਗ ਦਾ ਮੈਦਾਨ ਦੇਖਦਾ, ਤੇ ਉਹਦੇ ਮੁਖ ਦੇ ਉੱਪਰ ਲਾਲੀਆਂ ਚੜ ਜਾਂਦੀਆਂ ਨੇ। ਸੂਰਮੇ ਨੂੰ ਕਿਉਂਕਿ ਰਣਤੱਤੇ ਨਾਲ, ਮੈਦਾਨੇ ਜੰਗ ਦੇ ਨਾਲ ਉਹਦਾ ਹਰ ਸਮੇਂ ਪਿਆਰ ਬਣਿਆ ਰਹਿੰਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮਾਤਾ ਦਾ ਪਿਆਰ ਆਪਣੇ ਪੁੱਤਰ ਦੇ ਨਾਲ ਹੁੰਦਾ ਹੈ, ਔਰ ਇਸੇ ਪ੍ਰਕਾਰ ਗੁਰਮੁਖਾਂ ਦਾ ਪਿਆਰ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਲੱਗਾ ਰਹਿੰਦਾ ਹੈ। ਜਿਵੇਂ ਸੂਮ ਦਾ ਪਿਆਰ ਧਨ ਦੇ ਨਾਲ ਹੁੰਦਾ ਹੈ, ਹਰ ਸਮੇਂ ਦਮੜੇ ਤੱਕਦਾ ਰਹਿੰਦਾ ਹੈ, ਔਰ ਵਿਭਚਾਰੀ ਵਿਕਾਰੀ ਬੰਦੇ ਦਾ ਧਿਆਨ ਹਰ ਸਮੇਂ ਚਮੜੀ ਦੇ ਵੱਲ ਲੱਗਾ ਰਹਿੰਦਾ ਹੈ, ਹਰ ਸਮੇਂ ਚਮੜੀ ਤੱਕਦਾ ਰਹਿੰਦਾ ਹੈ। ਸਾਧ ਸੰਗਤ ਜੀ ਲੋਭੀ ਬੰਦਾ ਚਾਹੇ ਸੂਮ ਕਹਿ ਲਓ, ਇਹ ਇੱਕੋ ਹੀ ਗੱਲ ਹੈ। ਜਿਹੜਾ ਲੋਭੀ ਬੰਦਾ ਹੁੰਦਾ ਹੈ ਉਹ ਹਰ ਸਮੇਂ ਦਮੜੀ ਤੱਕਦਾ ਰਹਿੰਦਾ ਹੈ, ਤੇ ਵਿਕਾਰੀ ਬੰਦੇ ਦਾ ਧਿਆਨ ਹਰ ਸਮੇਂ ਚਮੜੀ ਦੇ ਵੱਲ ਹੁੰਦਾ, ਚੰਮ ਹੀ ਤੱਕਦਾ ਰਹਿੰਦਾ ਹੈ। ਕਦੇ ਕਿਸੇ ਦਾ ਚੰਮ ਤੱਕਦਾ, ਕਦੇ ਕਿਸੇ ਦਾ ਪਰਾਏ ਰੂਪਾਂ ਨੂੰ ਤੱਕਦਾ ਰਹਿੰਦਾ। ਤੇ ਮਹਾਰਾਜ ਕਹਿੰਦੇ ਐਵੇਂ ਗੁਰਮੁਖ ਪਿਆਰੇ ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਨੂੰ ਹਰ ਸਮੇਂ ਤੱਕਦੇ ਹੈ। ਹਰ ਘਟ ਦੇ ਅੰਦਰ ਪ੍ਰਮਾਤਮਾ ਦੇ ਪ੍ਰਕਾਸ਼ ਸਰੂਪ ਨੂੰ ਦੇਖਣਾ ਕਰਦੇ ਹੈ। ਐਸਾ ਸਾਧ ਸੰਗਤ ਜੀ ਗੁਰਮੁਖਾਂ ਦਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਪਿਆਰ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ
ਹਜੂਰ ਕਹਿੰਦੇ ਹਰ ਚਰਨ ਕਮਲ ਮਨ ਬੇਦਿਆ, ਕਿਛ ਆਨ ਨਾ ਮੀਠਾ RAM ਰਾਜੇ। ਹੋਰ ਕੁਝ ਨਹੀਂ ਉਹਨਾਂ ਦੇ ਮਨ ਨੂੰ ਪਿਆਰਾ ਲੱਗਦਾ, ਮਨ ਵਿੱਚ ਕੁਝ ਵੀ ਉਹਨਾਂ ਦੇ ਚੰਗਾ ਨਹੀਂ ਲੱਗਦਾ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਨਾਮ ਚਰਨ ਕਮਲਾਂ ਦੇ ਨਾਲ ਵਿੰਨ੍ਹਿਆ ਜਾਂਦਾ ਹੈ। ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜੂਰ ਜੀਵਾਂ ਦਾ ਉਧਾਰ ਕਰਦੇ ਹੋਏ ਇੱਕ ਵਾਰ ਸਾਧ ਸੰਗਤ ਜੀ ਬਾਬਾ ਚੰਦਰਭਾਨ ਜੀ ਦੇ ਖੂਹ ਤੇ ਜਦੋਂ ਆਏ ਆ ਨਾ, ਤੇ ਮਾਤਾ ਤ੍ਰਿਪਤਾ ਜੀ ਨੂੰ ਪਤਾ ਲੱਗਾ। ਆ ਕਰਕੇ ਜਦੋਂ ਮੇੜੇ ਬੜੇ ਪਿਆਰ ਦੇ ਨਾਲ ਸੁਖ ਸਾਂਦ ਪੁੱਛੀ ਤੇ ਮਹਾਰਾਜ ਫੇਰ ਸਤਨਾਮ ਪਰਮੇਸ਼ਰ ਦਾ ਨਾਮ ਜਪਣਾ ਜਿਹੜਾ ਸ਼ੁਰੂ ਕਰ ਦਿੱਤਾ। ਤੇ ਮਾਤਾ ਜੀ ਬੜੇ ਹੈਰਾਨ ਹੋ ਕਰਕੇ ਬੇਨਤੀ ਕਰਦੇ ਨੇ, ਲਾਲ ਜੀ ਕਿਵੇਂ ਸੰਸਾਰ ਦੇ ਅੰਦਰ ਕੋਈ ਸਾਧੂ ਮਹਾਂਪੁਰਖ ਦੇਖੇ ਐ, ਤਪੱਸਵੀ ਕਰਨ ਵਾਲੇ ਦੇਖੇ ਐ, ਕੋਈ ਸਮਾਂ ਨਾਮ ਜਪਦੇ ਹੋ ਤੇ ਫਿਰ ਸੰਸਾਰ ਦੀਆਂ ਗੱਲਾਂ ਬਾਤਾਂ ਵੀ ਕਰਦੇ ਐ, ਸੰਸਾਰ ਦੀ ਕਿਰਤ ਵੀ ਕਰਦੇ ਐ, ਤੇ ਤੁਸੀਂ ਹਰ ਸਮੇਂ ਹੀ ਨਾਮ ਜਪਦੇ ਰਹਿੰਦੇ ਹੋ, ਇਹਦਾ ਕੀ ਕਾਰਨ ਹੈ? ਤੇ ਮਹਾਰਾਜ ਜੀ ਨੇ ਵਡਹੰਸ ਰਾਗ ਦੇ ਵੀ ਸ਼ਬਦ ਉਚਾਰਨ ਕੀਤਾ ਸੀ, ਹੇ ਮਾਤਾ ਜੀ ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਸਹਿ ਰਤੇ ਆਪਣੈ ਤਿਨ ਭਾਵੈ ਸਭ ਕੋਏ। ਦੋ ਉਦਾਹਰਨਾਂ ਦਿੱਤੀਆਂ, ਕਹਿੰਦੇ ਹਨ ਕਿ ਜਿਵੇਂ ਅਮਲੀ ਬੰਦੇ ਦਾ ਅਮਲ ਦੇ ਨਾਲ ਪਿਆਰ ਹੁੰਦਾ, ਅਮਲ ਨਾ ਮਿਲੇ ਤੇ ਉਹ ਕਿਵੇਂ ਵਿਲਕਣੀਆਂ ਲੈਂਦਾ, ਕਿਵੇਂ ਰੋਂਦਾ, ਭੁੱਬਾ ਮਾਰ ਮਾਰ ਕਰਕੇ ਕਰਲਾਉਂਦਾ ਹੈ, ਨਾ ਫਿਰ ਵੀ ਅਮਲ ਮਿਲੇ ਤੇ ਉਹਦੀ ਮੌਤ ਵੀ ਹੋ ਜਾਂਦੀ ਹੈ। ਔਰ ਇਸੇ ਤਰ੍ਹਾਂ ਮੱਛੀ ਦਾ ਪਾਣੀ ਦੇ ਨਾਲ ਕਿੰਨਾ ਪਿਆਰ ਹੁੰਦਾ ਹੈ, ਜੇ ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਦਈਏ ਤੇ ਤੜਪ ਤੜਪ ਕਰਕੇ ਮਰ ਜਾਂਦੀ ਹੈ। ਇਸੇ ਪ੍ਰਕਾਰ ਹੈ ਮਾਤਾ ਜੀ ਸਾਡਾ ਪਿਆਰ ਪਰਮੇਸ਼ਰ ਦੇ ਨਾਮ ਦੇ ਨਾਲ ਲੱਗਾ ਹੈ। ਆਖਾ ਜੀਵਾ ਵਿਸਰੈ ਮਰ ਜਾਓ, ਪਰਮੇਸ਼ਰ ਦਾ ਨਾਮ ਜਪਦੇ ਹਾਂ ਤਾਂ ਹੀ ਜੀਵਤ ਭਾਵ ਵਿੱਚ ਰਹਿੰਦੇ, ਨਹੀਂ ਤਾਂ ਸਾਡੀ ਆਤਮਿਕ ਮੌਤ ਹੁੰਦੀ ਹੈ। ਮਹਾਰਾਜ ਕਹਿੰਦੇ ਕਿਛ ਆਣ ਨਾ ਮੀਠਾ RAM ਰਾਜੇ, ਵਾਹਿਗੁਰੂ ਦੇ ਪਿਆਰਿਆਂ ਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ। ਜਿਨ੍ਹਾਂ ਵਡਭਾਗੇ ਗੁਰਮੁਖਾਂ ਨੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕੀਤੀ ਹੈ। ਤਿੰਨਾਂ ਨੂੰ ਘਾਟਾਂ ਘਾਟਾਂ ਵਿੱਚ ਵਿਆਪਕ ਪਰਮਾਤਮਾ ਦਾ ਸਰੂਪ ਹੀ ਡੀਠਾ ਦਿਸਿਆ ਹੈ। ਹਰ ਘਟ ਦੇ ਅੰਦਰ ਪਰਮਾਤਮਾ ਦਾ ਸਰੂਪ ਨਜ਼ਰ ਆਇਆ ਹੈ। ਮਨੁੱਖ ਜਿਹੋ ਜਿਹੀ ਸੰਗਤ ਕਰਦਾ ਹੈ ਉਹੋ ਜਿਹਾ ਮਨ ਤੇ ਰੰਗ ਚੜ੍ਹਦਾ ਹੈ। ਇਹ ਸਾਧ ਸੰਗਤ ਜੀ ਇਹ ਸੁਭਾਵਿਕ ਹੈ। ਤੇ ਜੇ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰੇਗਾ, ਜਿਨ੍ਹਾਂ ਨੇ ਆਪ ਪਰਮੇਸ਼ਰ ਦਾ ਸਰੂਪ ਦੇਖਿਆ, ਵਾਹਿਗੁਰੂ ਦੇ ਦੀਦਾਰ ਕੀਤੇ, ਹਰ ਰੋਜ਼ ਹੀ ਪਰਮਾਤਮਾ ਦਾ ਸਰੂਪ ਸਭ ਘਟਾਂ ਦੇ ਅੰਦਰ ਦੇਖਦੇ ਹੈ, ਜੇ ਉਹਨਾਂ ਸਤਿਪੁਰਸ਼ਾਂ ਦੀ ਸੰਗਤ ਕਰਦਾ ਹੈ, ਇੱਕ ਨਾ ਇੱਕ ਦਿਨ ਉਹ ਜੀਵ ਵੀ ਫਿਰ ਸਭ ਥਾਵਾਂ ਤੇ ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਮਿਲ ਸੰਤ ਸੰਗਤ ਆਰਾਧਿਆ। ਜਿਨ੍ਹਾਂ ਨੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਆਰਾਧਨਾ ਕੀਤੀ, ਤਿਨਾਂ ਨੇ ਹਰ ਘਟ ਦੇ ਅੰਦਰ, ਹਰ ਇੱਕ ਹਿਰਦੇ ਅੰਦਰ ਪਰਮਾਤਮਾ ਦੇ ਸਰੂਪ ਨੂੰ ਦੇਖਿਆ ਹੈ। ਮਨੁੱਖ ਭਾਵੇਂ ਸਾਧ ਸੰਗਤ ਜੀ ਆਪੋ ਵਿੱਚ ਯਤਨ ਕਰਦਾ ਹੈ, ਪਰ ਜਦੋਂ ਤੱਕ ਜੀਵਨ ਦੇ ਅੰਦਰ ਚੰਗੀ ਸੰਗਤ ਨਹੀਂ ਨਾ ਪ੍ਰਾਪਤ ਹੁੰਦੀ, ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ਾਂ ਦੀ ਸੰਗਤ ਨਹੀਂ ਮਿਲਦੀ, ਉਦੋਂ ਤੱਕ ਕਦੇ ਪੂਰੀ ਤਰ੍ਹਾਂ ਪਰਮਾਤਮਾ ਦੇ ਚਰਨਾਂ ਦਾ ਰੰਗ ਨਹੀਂ ਹਿਰਦੇ ਅੰਦਰ ਲੱਗਦਾ। ਪੂਰੀ ਤਰ੍ਹਾਂ ਪਰਮਾਤਮਾ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਉਦੋਂ ਲੱਗਦਾ ਹੈ ਜਦੋਂ ਨੇਮ ਦੇ ਨਾਲ ਪ੍ਰੇਮ ਧਾਰਨ ਕਰਕੇ ਸਤ ਸੰਗਤ ਕਰਦਾ ਹੈ। ਗੁਰਬਾਣੀ ਦਾ ਪਾਵਨ ਬਚਨ ਵੀ ਹੈ, ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਹੇ ਪ੍ਰਮਾਤਮਾ, ਆਪ ਦੀ ਜਿਹੜੀ ਭਗਤੀ ਹੈ ਨਾ, ਪ੍ਰੇਮਾ ਭਗਤੀ, ਤੁਹਾਡੇ ਪਿਆਰ ਤੋਂ ਬਿਨਾਂ ਕਦੇ ਸਫਲ ਹੀ ਨਹੀਂ ਹੋ ਸਕਦੀ। ਤੇ ਉਹ ਸੱਚਾ ਤੇ ਪਰਮ ਪਿਆਰ ਮਹਾਰਾਜ ਦੀ ਪਿਆਰੀ ਸਤ ਸੰਗਤ ਦੇ ਵਿੱਚੋਂ ਜੀਵ ਦੇ ਹਿਰਦੇ ਅੰਦਰ ਲੱਗਦਾ ਹੈ, ਹੋਰ ਕਿਸੇ ਵੀ ਦੁਨੀਆ ਦੇ ਅਦਾਰੇ ਤੋਂ ਨਹੀਂ ਪ੍ਰਾਪਤ ਹੋ ਸਕਦਾ। ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਤਿਨਾਂ ਦੇ ਹਿਰਦੇ ਅੰਦਰ ਆਪਣੇ ਚਰਨਾਂ ਦਾ ਪਿਆਰ ਲਗਾਇਆ ਹੈ। ਮਹਾਰਾਜ
ਹਜੂਰ ਕਹਿੰਦੇ ਹਨ, ਤਿੰਨਾਂ ਨੇ ਫਿਰ ਹਰ ਘਾਟਾਂ ਘਾਟਾਂ ਦੇ ਵਿੱਚ ਪ੍ਰਮਾਤਮਾ ਦੇ ਸਰੂਪ ਨੂੰ ਦੇਖਿਆ ਹੈ। ਭਾਵੇਂ ਸੰਸਾਰ ਦੇ ਕਿਸੇ ਵੀ ਕੋਨੇ ਤੇ ਗਏ ਹੈ, ਸਭ ਥਾਵਾਂ ਤੇ 18 ਭਾਰ ਭਾਵੇਂ ਬਨਸਪਤ ਵੈ, ਉਹਦੇ ਵਿੱਚ ਵੀ ਪ੍ਰਮਾਤਮਾ ਦਾ ਸਰੂਪ ਹੀ ਤਿੰਨਾਂ ਨੂੰ ਪ੍ਰਤੀਤ ਹੁੰਦਾ ਹੈ। ਸਾਧ ਸੰਗਤ ਜੀ, ਭਗਤ ਨਾਮਦੇਵ ਜੀ ਦਾ ਜਿਹੜਾ ਪਾਵਨ ਜੀਵਨ ਹੈ, ਜੇਕਰ ਆਉਂਦਾ ਹੈ ਕਿ ਜਦੋਂ ਬਾਦਸ਼ਾਹ ਨੇ ਛਪਰੀ ਢਾ ਦਿੱਤੀ ਸੀ ਨਾ ਭਗਤ ਨਾਮਦੇਵ ਜੀ ਦੀ, ਮਨ ਦੇ ਵਿੱਚ ਬੜਾ ਵੈਰਾਗ ਵੀ ਸੀਗਾ ਕਿ ਗਰੀਬ ਦੀ ਛਪਰੀ ਢਾ ਦਿੱਤੀ। ਬਾਦਸ਼ਾਹ ਨੂੰ ਕਹਿ ਵੀ ਜ਼ਰੂਰ ਦਿੱਤਾ, ਭਾਵੇਂ ਉਹਨੇ ਹੰਕਾਰ ਕੀਤਾ ਸੀ ਕਿ ਜਾ ਤੂੰ ਕੀ ਕਰ ਲਵੇਂਗਾ, ਮੇਰਾ ਕੀ ਵਿਗਾੜ ਲਵੇਂਗਾ। ਪਰ ਜਦੋਂ ਸਵੇਰ ਹੋਈ, ਸਾਧ ਸੰਗਤ ਜੀ, ਸੂਰਜ ਨਹੀਂ ਸੀ ਚੜ੍ਹਿਆ ਤੇ ਕਾਨੇ ਲੈਣ ਦੇ ਵਾਸਤੇ ਚਲੇ ਗਏ ਨੇ ਭਗਤ ਨਾਮਦੇਵ ਜੀ। ਕਾਨੇ ਆਪ ਸਮਝਦੇ ਹੋ ਨਾ, ਜਿਵੇਂ ਨਹਿਰਾਂ ਦੇ ਕਿਨਾਰਿਆਂ ਤੇ ਹੁੰਦੀ, ਉਹਨਾਂ ਦੀ ਛਪਰੀ ਛੰਨ ਬੰਨੀ ਜਾਂਦੀ ਸੀ। ਛਪਰੀ ਬਣਾਉਣ ਦੇ ਵਾਸਤੇ, ਦੁਬਾਰਾ ਆਪਣਾ ਗਰੀਬ ਦਾ ਘਰ ਬਣਾਉਣ ਦੇ ਵਾਸਤੇ ਸਵੇਰੇ ਸਵੇਰੇ ਕਾਨੇ ਲੈਣ ਵਾਸਤੇ ਗਏ ਭਗਤ ਨਾਮਦੇਵ ਜੀ। ਹੱਥ ਵਿੱਚ ਦਾਤਰੀ ਫੜੀ ਹੋਈ ਹੈ, ਕਿਉਂਕਿ ਜਦੋਂ ਦੁਪਹਿਰ ਚੜ ਜਾਂਦੀ ਹੈ ਨਾ, ਧੁੱਪ ਚੜ ਜਾਂਦੀ, ਫਿਰ ਉਹ ਕਾਨਿਆਂ ਦੇ ਨਾਲ ਬਰੀਕ ਬਰੀਕ ਕੰਡੇ ਹੁੰਦੇ ਤੇ ਬਹੁਤੇ ਚੁੱਭਦੇ ਆ। ਸਵੇਰ ਦੇ ਸਮੇਂ ਉਹ ਕੰਡੇ ਘੱਟ ਚੁੱਭਦੇ ਆ, ਪਤਾ ਹੀ ਨਹੀਂ ਲੱਗਦਾ ਉਹਨਾਂ ਦਾ। ਜਿਵੇਂ ਸਾਧ ਸੰਗਤ ਜੀ ਤਰੇਲ ਪਈ ਹੁੰਦੀ ਹੈ ਨਾ, ਤਰੇਲ ਦੇ ਵਿੱਚ ਉਹਨਾਂ ਦਾ ਪਤਾ ਨਹੀਂ ਲੱਗਦਾ। ਤੇ ਭਗਤ ਨਾਮਦੇਵ ਜੀ ਸਜਰੇ ਚਲੇ ਗਏ, ਅਜੇ ਸੂਰਜ ਨਹੀਂ ਸੀ ਚੜ੍ਹਿਆ, ਥੋੜੀ ਥੋੜੀ ਲੋ ਲੱਗੀ ਹੋਈ ਸੀ। ਤੇ ਜਦੋਂ ਜਾ ਕੇ ਕਾਨੇ ਦੇ ਕੋਲ ਜਾ ਕੇ ਇੱਕ ਹੱਥ ਵਿੱਚ ਕਾਨਾ ਫੜਿਆ, ਦੂਜੇ ਹੱਥ ਵਿੱਚ ਦਾਤਰੀ ਕੱਟਣ ਲੱਗੇ ਤੇ ਮਨ ਵਿੱਚ ਵੈਰਾਗ ਆ ਗਿਆ। ਕਹਿੰਦੇ ਪ੍ਰਮਾਤਮਾ ਹਰ ਇੱਕ ਜੀਵ ਦੇ ਅੰਦਰ ਹੈ, ਸਰਬ ਵਿਆਪਕ ਹੈ, ਤੇ ਇਹਨਾਂ ਕਾਨਿਆਂ ਦੇ ਵਿੱਚ ਵੀ ਤਾਂ ਪ੍ਰਮਾਤਮਾ ਹੋਵੇਗਾ ਹੀ ਨਾ। ਜੇ ਮੈਂ ਦਾਤਰੀ ਦੇ ਨਾਲ ਕੱਟਾਂਗਾ ਫਿਰ ਇਹਨੂੰ ਵੀ ਦਰਦ ਹੋਵੇਗੀ ਕਿ ਨਹੀਂ ਹੋਵੇਗੀ, ਇਹ ਵੀ ਮਨ ਵਿੱਚ ਵਿਚਾਰਾਂ ਕਰੀ ਜਾ ਰਹੇ ਨੇ। ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਲੱਗਾ ਹੈ, ਪਿਆਰ ਵਿੱਚ ਭਿੱਜੇ ਹੋਏ ਵਿਚਾਰਾਂ ਕਰੀ ਜਾਂਦੇ ਨੇ। ਫਿਰ ਕਹਿੰਦੇ ਮਨਾ, ਪਹਿਲਾਂ ਮੈਂ ਦਾਤਰੀ ਆਪਣੇ ਮਾਰ ਕੇ ਦੇਖਦਾ, ਜੇ ਮੈਨੂੰ ਦਰਦ ਹੋਵੇਗੀ ਤੇ ਮੈਂ ਸਮਝ ਜਾਵਾਂਗਾ ਕਿ ਕਾਨੇ ਨੂੰ ਵੀ ਦਰਦ ਹੁੰਦੀ ਹੈ। ਤੇ ਸਾਧ ਸੰਗਤ ਜੀ, ਉਹ ਕਾਨੇ ਤੇ ਦਾਤਰੀ ਫੇਰਨ ਤੋਂ ਪਹਿਲਾਂ ਆਪਣੇ ਹੱਥ ਤੇ ਮਾਰੀ। ਹੱਥ ਦੇ ਵਿੱਚੋਂ ਖੂਨ ਵਹਿਣ ਲੱਗ ਪਿਆ, ਜ਼ਖਮ ਹੋ ਗਿਆ, ਖੂਨ ਵਗਦਾ ਵਗਦਾ ਕਿੰਨਾ ਹੀ ਵਗ ਗਿਆ ਤੇ ਬੇਹੋਸ਼ ਹੋ ਕਰਕੇ ਉੱਥੇ ਹੀ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਧਰਤੀ ਤੇ ਲੇਟ ਗਏ ਸਨ। ਫਿਰ ਪ੍ਰਮਾਤਮਾ ਨੇ ਆਪ ਕਾਰੀਗਰ ਦਾ ਰੂਪ ਧਾਰਨ ਕਰਕੇ ਨਾ ਭਗਤ ਨਾਮਦੇਵ ਜੀ ਦੀ ਛਪਰੀ ਬਣਾਈ ਸੀਗੀ। ਹਿਰਦੇ ਦਾ ਪਿਆਰ ਦੇਖ ਕਰਕੇ, ਇਹ ਨਾਮਦੇਵ, ਇਹ ਬਨਸਪਤ ਦੇ ਵਿੱਚੋਂ ਵੀ ਸਾਡਾ ਹੀ ਸਰੂਪ ਤੂੰ ਦੇਖਦਾ ਪਿਆ। ਇਉਂ ਮਹਾਰਾਜ ਹਜੂਰ ਕਹਿੰਦੇ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ, ਸਭ ਘਾਟਾਂ ਘਾਟਾਂ ਦੇ ਵਿੱਚ ਉਹ ਪ੍ਰਮਾਤਮਾ ਦਾ ਹੀ ਸਰੂਪ ਦੇਖਦੇ ਹਨ। ਸਰਬ ਵਿਆਪਕ ਜਾਣਦੇ ਆ ਪ੍ਰਮਾਤਮਾ। ਜਲੇ ਹਰੀ ਥਾਲੇ ਹਰੀ, ਮਹਾਰਾਜ ਤੂੰ ਜਲਾਂ ਵਿੱਚ ਵੀ ਆ, ਥਲਾਂ ਵਿੱਚ ਵੀ ਆ, ਆਕਾਸ਼ਾਂ ਦੇ ਵਿੱਚ ਵੀ ਆ, ਗੁਫਾਵਾਂ ਦੇ ਵਿੱਚ ਵੀ ਆ, ਧਰਤੀ ਤੇ ਆਕਾਸ਼, ਜਿੱਥੇ ਜਿੱਥੇ ਵੀ ਆਪ ਨੇ ਜੀਵ ਜੰਤੂ ਪੈਦਾ ਕੀਤੇ ਆ, ਜਿੰਨੇ ਵੀ ਖੰਡ ਬ੍ਰਹਿਮੰਡ ਬਣਾਈ ਹੋਈ, ਸਭ ਦੇ ਅੰਦਰ ਪ੍ਰਮਾਤਮਾ ਆਪ ਜੀ ਦਾ ਸਰੂਪ ਹੈ। ਜਿਨ੍ਹਾਂ ਨੇ ਸਭ ਘਾਟਾਂ ਘਾਟਾਂ ਦੇ ਅੰਦਰ ਪ੍ਰਮਾਤਮਾ ਦਾ ਸਰੂਪ ਦੇਖਿਆ, ਅੰਮ੍ਰਿਤ ਬੂਠਾ, ਆਤਮਿਕ ਰਸ ਦੇਣ ਵਾਲਾ ਪਰਮੇਸ਼ਰ ਦਾ ਨਾਮ ਉਹਨਾਂ ਦੇ ਹਿਰਦੇ ਅੰਦਰ ਬੂਠਾ ਵਸ ਗਿਆ ਹੈ। ਕਦੇ ਵੀ ਉਹਨਾਂ ਨੂੰ ਹਿਰਦਿਓਂ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ। ਸਾਧ ਸੰਗਤ ਜੀ, ਭਾਵੇਂ ਉਹ ਗੁਰਮੁਖ ਜਾਣਾ, ਸੰਸਾਰ ਦੇ ਅੰਦਰ ਕਿਰਤ ਵੀ ਕਰਦੇ ਆ, ਧਰਮ ਦੀ ਕਿਰਤ ਕਰਦੇ, ਪਰ ਫਿਰ ਵੀ ਹਿਰਦੇ ਅੰਦਰ ਪ੍ਰਮਾਤਮਾ ਦੀ ਯਾਦ ਉਹਨਾਂ ਦੇ ਬਰਕਰਾਰ ਰਹਿੰਦੀ ਹੈ। ਹਿਰਦੇ ਕਰਕੇ ਪ੍ਰਮਾਤਮਾ ਦਾ ਸਿਮਰਨ ਕਰ ਰਹੇ ਹੁੰਦੇ ਆ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਐਸਾ ਉਹਨਾਂ ਦਾ ਗੁਰਮੁਖਾਂ ਦਾ ਜੀਵਨ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਅੰਮ੍ਰਿਤੋ ਬੂਠਾ, ਅਮਰ ਕਰ ਦੇਣ ਵਾਲਾ ਪਰਮੇਸ਼ਰ ਦਾ ਸਿਮਰਨ ਉਹਨਾਂ ਦੇ ਹਿਰਦੇ ਅੰਦਰ ਵਸ ਗਿਆ ਹੈ। ਜਿਨ੍ਹਾਂ ਨੇ ਸਭ ਘਾਟਾਂ ਦੇ ਅੰਦਰ ਪ੍ਰਮਾਤਮਾ ਦੀ ਜਾਗਦੀ ਹੋਈ ਜੋਤ ਦੇਖੀ ਹੈ। ਤਿੰਨਾਂ ਦੇ ਜਨਮ ਅਤੇ ਮਰਨ ਦੇ ਦੁੱਖ ਨੱਠ ਗਏ ਆ, ਭੱਜ ਗਏ ਹਨ। ਜਿਹੜੇ ਬਾਰ-ਬਾਰ ਜੀਵ ਨੂੰ ਮੌਤ ਦੇ ਮੂੰਹ ਵਿੱਚ ਪਾਉਂਦੇ ਸਨ, ਕਾਲ ਦੀ ਲਪੇਟ ਵਿੱਚ ਲਿਆ ਦਿੰਦੇ ਸਨ, ਜਿਨ੍ਹਾਂ ਕਰਕੇ ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਣਾ ਪੈਂਦਾ ਸੀ, ਬਾਰ-ਬਾਰ ਵਾਸ਼ਨਾ ਦੇ ਬੱਝੇ ਹੋਏ ਜਨਮ ਧਾਰਨ ਕਰਨਾ ਪੈਂਦਾ ਸੀ।
ਜਨਮ ਮਰਨ ਦੁੱਖ ਨਾਠੇ। ਮਹਾਰਾਜ ਕਹਿੰਦੇ ਨੱਠ ਗਏ ਜੰਮਣ ਤੇ ਮਰਨ ਦੇ ਭਿਆਨਕ ਦੁੱਖ, ਜਿਹੜਾ ਪਤਾ ਨਹੀਂ ਕਿੰਨੇ ਕੁ ਜਨਮ ਲੰਘ ਗਏ ਸਨ, ਕਦੇ ਵੀ ਜੀਵ ਦਾ ਖਹਿੜਾ ਨਹੀਂ ਸਨ ਛੱਡਦੇ। ਕਦੇ ਜਨਮ ਹੋ ਜਾਂਦਾ, ਕਦੇ ਮਰ ਜਾਂਦਾ, ਫਿਰ ਜਨਮ ਧਾਰਨ ਕਰਦਾ, ਫਿਰ ਮੌਤ ਦਾ ਮਾਰਿਆ ਹੋਇਆ ਮਰ ਜਾਂਦਾ ਸੀ। ਪਰ ਜਦੋਂ ਪਰਮੇਸ਼ਰ ਦਾ ਸਿਮਰਨ ਕੀਤਾ, ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜੰਮਣ ਤੇ ਮਰਨ ਦੇ ਜਿਹੜੇ ਭਿਆਨਕ ਦੁੱਖ ਸਨ ਉਹ ਨੱਠ ਗਏ ਐ, ਜੀਵ ਦਾ ਖਹਿੜਾ ਛੱਡ ਦਿੱਤਾ ਹੈ। ਜਿਨ੍ਹਾਂ ਨੇ ਗੁਣਵਾਨ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਹੈ, 9 ਨਿਧੀਆਂ ਦੇ ਖਜ਼ਾਨੇ ਪਰਮੇਸ਼ਰ ਦੇ ਗੁਣ ਉਚਾਰਨ ਕੀਤੇ ਐ, ਤਿਨਾਂ ਨੇ ਸਭ ਦੁੱਖ ਮਿਟਾਇਆ, ਸਾਰੇ ਦੁੱਖ ਆਪਣੇ ਮਿਟਾ ਲਏ ਹਨ। ਸਾਧ ਸੰਗਤ ਜੀ, ਪਰਮਾਤਮਾ ਦੇ ਨਾਮ ਜਪਣ ਦੇ ਵਿੱਚ ਇਹ ਬੜੀ ਵੱਡੀ ਸ਼ਕਤੀ ਹੈ। ਜਿਵੇਂ ਜਿਵੇਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਤਿਵੇਂ ਤਿਵੇਂ ਜੀਵ ਦੇ ਦੁੱਖ ਕੱਟੇ ਜਾਂਦੇ ਹਨ। ਭਾਵੇਂ ਤਨ ਦੇ ਦੁੱਖ ਹਨ, ਭਾਵੇਂ ਮਨ ਦੇ ਦੁੱਖ ਹੈ। ਪਰਮੇਸ਼ਰ ਦਾ ਨਾਮ ਸਭ ਔਸ਼ਧੀਆਂ, ਸਾਧ ਸੰਗਤ ਜੀ, ਰੋਗਾਂ ਦੀ, ਸਭ ਦੁੱਖਾਂ ਦੀ ਦਵਾਈ ਹੈ ਪਰਮਾਤਮਾ ਦਾ ਨਾਮ। ਗਰੀਬ ਨਵਾਜ ਹਜੂਰ ਨੇ ਉਚਾਰਨ ਕੀਤਾ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਧਿਆਇਆ ਨਾ ਇਕਜਿਤ ਹੋ ਕੇ, ਤਿਨਾਂ ਨੇ ਸਭ ਦੁੱਖ ਮਿਟਾਇਆ, ਸਭ ਦੁੱਖਾਂ ਨੂੰ ਮਿਟਾ ਦਿੱਤਾ। ਸਭ ਉਹਨਾਂ ਦੇ ਜੰਮਣ ਮਰਨ ਦੇ ਅਗਿਆਨ ਦੇ ਦੁੱਖ ਵੀ ਮਿਟ ਗਏ ਹੈ। ਔਰ ਇਸ ਪ੍ਰਕਾਰ ਜਿਹੜੇ ਹਿਰਦੇ ਅੰਦਰ ਸਾਧ ਸੰਗਤ ਜੀ ਵਿਕਾਰਾਂ ਰੂਪੀ ਦੁੱਖ ਚੰਬੜੇ ਹੋਏ ਸਨ, ਬਾਰ-ਬਾਰ ਜੀਵ ਨੂੰ ਦੁਖੀ ਕਰਦੇ ਸਨ, ਜ਼ਿੰਦਗੀ ਦੁਖਦਾਇਕ ਜਿਨ੍ਹਾਂ ਨੇ ਬਣਾ ਦਿੱਤੇ ਸੀ, ਉਹ ਸਾਰੇ ਦੁੱਖ ਵੀ ਪ੍ਰਮਾਤਮਾ ਨੇ ਕਿਰਪਾ ਕਰਕੇ ਮਿਟਾ ਦਿੱਤੇ ਹਨ। ਤੇ ਜਿਹੜੀ ਹਉਮੈ ਦੀ ਬੜੀ ਭਿਆਨਕ ਗੰਢ ਵੱਜੀ ਹੋਈ ਸੀ ਨਾ, ਉਹ ਵੀ ਬਿਨਸ ਗਈ ਹੈ। ਪ੍ਰਮਾਤਮਾ ਦਾ ਸਿਮਰਨ ਕਰਨ ਨਾਲ, ਵਾਹਿਗੁਰੂ ਜੀ ਦੇ ਗੁਣ ਉਚਾਰਨ ਕਰਨੇ ਦੇ ਨਾਲ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਜਿਹੜੀ ਹਉਮੈ ਦੀ ਗੰਢ ਕਦੇ ਵੀ ਖੁੱਲਣ ਵਾਲੀ ਨਹੀਂ ਸੀ। ਬਹੁਤੇ ਯਤਨ ਕਰਨ ਦੇ ਬਾਵਜੂਦ ਵੀ, ਭਾਵੇਂ ਆਪਣੇ ਸਰੀਰ ਨੂੰ ਕੀਮਾ ਕਰਵਾ ਦੇਵੇ, ਭਾਵੇਂ ਸਾਧ ਸੰਗਤ ਜੀ ਟੁਕੜੇ ਟੁਕੜੇ ਕਰਵਾ ਦੇਵੇ, ਪਰ ਹਉਮੈ ਦੀ ਮੈਲ ਫੇਰ ਅਗਲੇ ਜਨਮ ਵਿੱਚ ਜੀਵ ਨੂੰ ਆ ਕਰਕੇ ਘੇਰ ਲੈਂਦੀ ਹੈ। ਹਿਰਦਾ ਨਹੀਂ ਕਦੇ ਵੀ ਸ਼ੁੱਧ ਹੁੰਦਾ ਜਦੋਂ ਤੱਕ ਪਰਮਾਤਮਾ ਦੇ ਗੁਣ ਨਹੀਂ ਉਚਾਰਨ ਕਰਦਾ। ਨਿਮਕ ਨਿਮਕ ਕਰ ਸਰੀਰ ਕਟਾਵੈ, ਤਉ ਭੀ ਹਉਮੈ ਮੈਲ ਨਾ ਜਾਵੈ। ਤਾਂ ਵੀ ਕਹਿੰਦੇ ਹਉਮੈ ਦੀ ਮੈਲ ਨਹੀਂ ਕਦੇ ਜਾਣ ਵਾਲੇ। ਰੱਬ ਦੇ ਗੁਣ ਗਾਉਣੇ ਹੀ ਪੈਣੇ ਐ, ਪਰਮਾਤਮਾ ਦਾ ਸਿਮਰਨ ਕਰਨਾ ਹੀ ਪਵੇਗਾ ਜੇ ਹਿਰਦੇ ਨੂੰ ਸ਼ੁੱਧ ਕਰਨਾ ਚਾਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਹਉਮੈ ਬਿਨਸੀ ਗਾਠੇ। ਜਿਹੜੇ ਹਉਮੈ ਦੇ ਕਰਕੇ ਸਾਧ ਸੰਗਤ ਜੀ ਸ਼ੰਕਿਆਂ ਦੀਆਂ ਗੱਠਾਂ ਗੰਢਾਂ ਵੱਜੀਆਂ ਹੋਈਆਂ ਸਨ ਮਨ ਦੇ ਅੰਦਰ। ਕਦੇ ਸਾਧ ਸੰਗਤ ਜੀ ਪਰਮੇਗਤ ਸੰਸਾ ਆ ਜਾਂਦਾ, ਕਦੇ ਕਿਸੇ ਪ੍ਰਕਾਰ ਦਾ ਮਨ ਵਿੱਚ ਸ਼ੰਕਾ ਆ ਜਾਂਦਾ। ਕਿਉਂਕਿ ਜਦੋਂ ਤੱਕ ਮਨ ਵਿੱਚ ਸ਼ੰਕੇ ਰਹਿੰਦੇ ਆ ਨਾ, ਉਦੋਂ ਤੱਕ ਵੀ ਮਨ ਕਦੇ ਸ਼ੁੱਧ ਨਹੀਂ ਹੋ ਸਕਦਾ। ਭਾਵੇਂ ਨਾਮ ਵੀ ਜਪੀ ਜਾਵੇ, ਚਾਹੇ ਗੁਰਬਾਣੀ ਵੀ ਪੜ੍ਹੀ ਜਾਵੇ। ਗਰੀਬ ਨਵਾਜ ਮਹਾਰਾਜ ਜੀ ਦਾ ਬਚਨ ਹੈ ਕਿ ਸਹਿਸਾ ਇਹੋ ਸੰਸਾਰ, ਜਿਹੜਾ ਸੰਸਾਰ ਹੈ ਨਾ, ਜਾਣੋ ਕਿ ਸ਼ੰਕਿਆ ਦੇ ਘਰ ਹੈ। ਕਿ ਸਹਿਸਾ ਜੀਉ ਮਲੀਨ ਹੈ, ਸਹਿਸਾ ਸ਼ੰਕਿਆਂ ਕਰਕੇ ਵੀ ਹਿਰਦਾ ਜਿਹੜਾ ਨਾ ਜੀਉ, ਇਹ ਜਿੰਦ ਮਲੀਨ ਰਹਿੰਦੀ ਹੈ, ਕਦੇ ਸ਼ੁੱਧ ਨਹੀਂ ਹੋ ਸਕਦਾ। ਕਿਤ ਸੰਜਮ ਧੋਤਾ ਜਾਏ। ਮਹਾਰਾਜ ਕਿਹੜਾ ਸੰਜਮ ਕਰਾਂ, ਕਿਹੜਾ ਯਤਨ ਕਰਾਂ ਜਿਸ ਕਰਕੇ ਸ਼ੰਕਿਆਂ ਦੀ ਮੈਲ, ਸ਼ੰਕਿਆਂ ਦੀ ਗੰਢ ਖੁੱਲ ਜਾਵੇ ਤੇ ਮੇਰਾ ਹਿਰਦਾ ਸ਼ੁੱਧ ਹੋ ਜਾਵੇ। ਹਜੂਰ ਨੇ ਉਚਾਰਨ ਕੀਤਾ, ਜੇ ਸ਼ਬਦ ਦਾ ਆਸਰਾ ਲਵੇਂਗਾ ਨਾ, ਹੇ ਜੀਵ ਪ੍ਰਮਾਤਮਾ ਦੀ ਸ਼ਬਦ ਦਾ ਅਭਿਆਸ ਕਰੇਗਾ ਤਾਂ ਫਿਰ ਸ਼ੰਕਿਆਂ ਦੀ ਗੰਢ ਖੁੱਲੇਗੀ ਤੇ ਤੇਰਾ ਹਿਰਦਾ ਨਿਰਮਲ ਹੋ ਜਾਵੇਗਾ। ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ, ਸ਼ਬਦ ਦਾ ਅਭਿਆਸ ਕੀਤੇ ਤੋਂ ਬਿਨਾ ਕਦੇ ਸਾਧ ਸੰਗਤ ਜੀ ਹਉਮੈ ਦੀ ਗੰਢ ਕਦੇ ਖੁੱਲ ਨਹੀਂ ਸਕਦੀ, ਇੰਨੀ ਪੱਕੀ ਹੈ। ਜਿਹੜਾ ਮਰਜੀ ਮਨੁੱਖ ਭਾਵੇਂ ਜੰਤਰ ਭਾਵੇਂ ਕਰ ਕਰਕੇ ਦੇਖ ਲਵੇ, ਕੋਈ ਵੀ ਯਤਨ ਕਰਕੇ ਦੇਖ ਲਵੇ, ਕੋਈ ਭਾਵੇਂ ਤਮਾਮ ਦੁਨੀਆ ਦੇ ਸਾਧਨਾਂ ਦੇ ਯਤਨ ਕਰ ਕਰਕੇ ਦੇਖ ਲਵੇ, ਪਰ ਹਉਮੈ ਦੀ ਜਿਹੜੀ ਗੰਢ ਹੈ ਸਤਿਗੁਰੂ ਜੀ ਦੇ ਸ਼ਬਦ ਤੋਂ ਬਿਨਾ ਕਦੇ ਨਹੀਂ ਖੁੱਲ ਸਕਦੀ। ਮਹਾਰਾਜ ਜੀ ਦੇ ਸ਼ਬਦ ਦਾ ਅਭਿਆਸ ਕਰਨੇ ਕਰਕੇ ਹੀ ਇਹ ਗੰਢ ਖੁੱਲਦੀ ਹੈ।
ਇਹ ਬਿਨਸ ਜਾਂਦੀ ਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਪ੍ਰਿਯ ਪਤੀ, ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਹੈ। ਜੇ ਜੀਵ ਉਸ ਪਰਮਾਤਮਾ ਨੂੰ ਆਪਣਾ ਸੰਗੀ ਸਾਥੀ ਬਣਾ ਲਵੇ ਕਿ ਮਹਾਰਾਜ ਤੁਹਾਡੇ ਤੋਂ ਬਿਨਾਂ ਮੇਰਾ ਕੋਈ ਵੀ ਸੰਗੀ ਸਾਥੀ ਨਹੀਂ ਹੈ, ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਅਰਦਾਸਾਂ ਕਰੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੇ ਥਾਏ, ਤਾ ਪਾਉ ਕਿਹਾ ਕਾੜਾ ਜੀਓ। ਮਹਾਰਾਜ ਆਪ ਹੀ ਸਾਡੇ ਸਭ ਥਾਵਾਂ ਤੇ ਰਖਵਾਲੇ ਰੱਖਿਆ ਕਰਨ ਵਾਲੇ ਹੋ। ਹੇ ਗਰੀਬ ਨਵਾਜ, ਆਪ ਹੀ ਸਾਡੇ ਮਾਤਾ ਪਿਤਾ ਹੋ, ਸਕੇ ਸੰਬੰਧੀ ਹੋ, ਮਿੱਤਰ ਹੋ। ਤੁਹਾਡੇ ਤੋਂ ਬਿਨਾਂ ਸਾਡੇ ਨਾਲ ਕੌਣ ਨਿਭਣ ਵਾਲਾ ਹੈ। ਜੇ ਐਸੀ ਮਨ ਵਿੱਚ ਭਾਵਨਾ ਬਣਾ ਕੇ ਪਰਮੇਸ਼ਰ ਨੂੰ ਆਪਣਾ ਮੰਨ ਲਵੇ, ਮਹਾਰਾਜ ਕਹਿੰਦੇ ਛੋੜ ਨਾ ਜਾਈ। ਉਹ ਪ੍ਰਮਾਤਮਾ ਫਿਰ ਜੀਵ ਨੂੰ ਛੱਡ ਕਰਕੇ ਕਿਤੇ ਨਹੀਂ ਜਾਂਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਮੁੱਖ ਵਾਕ ਹੈ, ਹੇ ਜੀਵਾ, ਉਸ ਪ੍ਰਮਾਤਮਾ ਨੂੰ ਆਪਣਾ ਮਨ ਹਿਰਦਿਓਂ ਕਰਕੇ, ਜਿਹੜਾ ਕਦੇ ਵੀ ਤੇਰਾ ਸਾਥ ਛੱਡਣ ਵਾਲਾ ਨਹੀਂ ਹੈ। ਜਿਹੜੇ ਸੰਸਾਰ ਦੇ ਧਨ ਹੈ, ਪਦਾਰਥ ਹੈ, ਸਕੇ ਸੰਬੰਧੀ ਹੈ, ਇਹ ਉਹਨਾਂ ਸਮਾਂ ਜਿੰਨਾ ਚਿਰ ਤੇਰੇ ਕੋਲ ਸਰੀਰ ਹੈ, ਜਿੰਨਾ ਚਿਰ ਤੇਰੇ ਅੰਦਰ ਸਵਾਸ ਚੱਲਦੇ ਹੈ, ਬਾਅਦ ਵਿੱਚ ਕਿਸੇ ਵੀ ਤੈਨੂੰ ਪੁੱਛਣਾ ਨਹੀਂ ਹੈ। ਇਸ ਲਈ ਉਹ ਪ੍ਰਮਾਤਮਾ ਨੂੰ ਆਪਣਾ ਸਖਾ ਬਣਾ, ਮਿੱਤਰ ਬਣਾ, ਭਰਾ ਬਣਾ, ਮਾਤਾ ਪਿਤਾ ਮੰਨ। ਜਿਸ ਪ੍ਰਮਾਤਮਾ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ, ਜਿਸ ਵਾਹਿਗੁਰੂ ਨੇ ਤੇਰੇ ਸਰੀਰ ਦੀ ਸੁੰਦਰ ਘਾੜਤ ਨੂੰ ਘੜਿਆ ਹੋਇਆ ਹੈ, ਜਿਸ ਪ੍ਰਮਾਤਮਾ ਨੇ ਬੇਅੰਤ ਤੇਰੇ ਤੇ ਉਪਕਾਰ ਕੀਤੇ ਹੈ, ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ। ਕਿਉਂਕਿ ਮਹਾਰਾਜ ਜੀ ਨੇ ਉਚਾਰਨ ਕੀਤਾ, ਬਿਨਸ ਜਾਏ ਜੋ ਨਿਮਕ ਮਹਿ, ਸੋ ਅਲਪ ਸੁਖ ਭਨੀਐ। ਕਹਿੰਦੇ ਹਨ ਕਿ ਜਿਹੜਾ ਬਿਨਸਨ ਹਾਰੇ ਹੈ ਨਾ ਸੰਸਾਰ ਦੇ ਅੰਦਰ ਸਭ ਕੁਝ ਹੀ, ਉਹਨਾਂ ਦਾ ਜਿਹੜਾ ਸੁਖ ਕੇਵਲ ਅਲਪ ਮਾਤਰ, ਥੋੜਾ ਕੁਝ ਜਿੰਨਾ ਹੀ ਪ੍ਰਾਪਤ ਹੁੰਦਾ ਹੈ। ਈਤ ਊਤ ਨਹਿ ਵਿਛੜੈ, ਸੋ ਸੰਗੀ ਗਨੀਐ। ਜੋ ਪ੍ਰਮਾਤਮਾ ਈਤ ਤੇ ਊਤ ਭਾਵ ਲੋਕ ਅਤੇ ਪਰਲੋਕ ਦੋਹਾਂ ਲੋਕਾਂ ਵਿੱਚ ਨਾਲ ਨਿਭਣ ਵਾਲਾ ਹੈ, ਕਦੇ ਵੀ ਤੇਰਾ ਸਾਥ ਛੱਡਣ ਵਾਲਾ ਨਹੀਂ। ਉਹਨੂੰ ਪ੍ਰਮਾਤਮਾ ਨੂੰ ਆਪਣਾ ਸਾਥੀ ਬਣਾ ਲੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਛੋੜ ਨਾ ਜਾਈ। ਉਹ ਫਿਰ ਪ੍ਰਮਾਤਮਾ ਕਿਤੇ ਛੱਡ ਕਰਕੇ ਨਹੀਂ ਤੈਨੂੰ ਜਾਵੇਗਾ। ਉਹ ਪ੍ਰਮਾਤਮਾ ਹਰ ਥਾਂ ਤੇ ਤੇਰੀ ਰੱਖਿਆ ਕਰੇਗਾ, ਸਭ ਥਾਵਾਂ ਤੇ ਤੇਰੇ ਨਾਲ ਨਿਭਣਾ ਕਰੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਮਨਜੀਠ ਦਾ ਪੱਕਾ ਰੰਗ ਲੱਗ ਗਿਆ। ਜਿਨ੍ਹਾਂ ਨੇ ਸਹਿਜ ਸੁਭਾਅ ਅਕਾਲ ਪੁਰਖ ਪਰਮਾਤਮਾ ਨੂੰ ਆਪਣਾ ਬਣਾ ਲਿਆ, ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਧਾਰਨ ਕਰ ਲਿਆ, ਜੋ ਪਰਮਾਤਮਾ ਕਦੇ ਵੀ ਜੀਵ ਨੂੰ ਛੱਡ ਕਰਕੇ ਕਿਤੇ ਜਾਣ ਵਾਲਾ ਨਹੀਂ, ਉਸ ਵਾਹਿਗੁਰੂ ਦੇ ਨਾਮ ਰੂਪ ਜਿਹੜਾ ਮਨਜੀਠ ਦਾ ਪੱਕਾ ਰੰਗ ਹੈ ਨਾ, ਹਿਰਦੇ ਅੰਦਰ ਗੁਰਮੁਖਾਂ ਦੇ ਚੜ ਜਾਣਾ ਕੀਤਾ। ਜਿਸ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਮਨਜੀਠ ਦਾ ਰੰਗ ਚੜ ਗਿਆ, ਸਤ ਸੰਗਤ ਜੀ, ਹਿਰਦੇ ਰੂਪ ਕੱਪੜੇ ਨੂੰ ਭਾਵੇਂ ਲੀਰੋ ਲੀਰ ਕਰ ਦਿੱਤਾ ਜਾਵੇ, ਪਰ ਉਹ ਕਦੇ ਵੀ ਲਹਿਣ ਵਾਲਾ ਨਹੀਂ ਹੈ। ਜਿਵੇਂ ਕੱਪੜੇ ਦੀ ਮਨਜੀਠ ਦਾ ਰੰਗ ਚੜੇ, ਨਾ ਤਾਂ ਉਹ ਫਿੱਕਾ ਪੈਂਦਾ, ਨਾ ਡੱਬ ਖੜੱਬਾ ਹੁੰਦਾ, ਨਾ ਕਦੇ ਸਤ ਸੰਗਤ ਜੀ ਉਹ ਰੰਗ ਲੈਂਦਾ ਹੈ। ਇਸੇ ਪ੍ਰਕਾਰ ਹਿਰਦੇ ਰੂਪ ਕੱਪੜੇ ਤੇ ਪਰਮੇਸ਼ਰ ਦਾ ਨਾਮ ਦਾ ਰੰਗ ਚੜ ਜਾਵੇ, ਭਾਵੇਂ ਬੰਦ ਕੱਟ ਦਿੱਤੇ ਜਾਣ, ਭਾਵੇਂ ਆਰਿਆਂ ਦੇ ਨਾਲ ਚੀਰ ਦਿੱਤਾ ਜਾਵੇ, ਭਾਵੇਂ ਖੋਪੜ ਵੀ ਲਾ ਦਿੱਤਾ ਜਾਵੇ, ਪਰ ਵਾਹਿਗੁਰੂ ਦੇ ਨਾਮ ਦਾ ਮਨਜੀਠ ਦਾ ਰੰਗ ਨਹੀਂ ਕਦਾਚਿਤ ਵੀ ਲੈਂਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐਸਾ ਗੁਰਮੁਖਾਂ ਦੇ ਮਨ ਤੇ ਵਾਹਿਗੁਰੂ ਦੇ ਨਾਮ ਦਾ ਪੱਕਾ ਰੰਗ ਚੜਿਆ ਹੈ। ਸਤਿਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਰੂਪ ਚਰਨ ਕਮਲਾਂ ਦੇ ਨਾਲ ਮਨ ਵਿੰਨਿਆ ਗਿਆ ਹੈ। ਹੇ ਗੁਰਸਿੱਖੋ, ਉਹਨਾਂ ਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕੁਝ ਵੀ ਪਿਆਰਾ ਨਹੀਂ ਲੱਗਦਾ, ਕੁਝ ਵੀ ਮਨ ਨੂੰ ਚੰਗਾ ਨਹੀਂ ਲੱਗਦਾ। ਸਾਧ ਸੰਗਤ ਜੀ, ਜਿਹੜੇ ਨਾਮ ਰਸੀ ਹੁੰਦੇ ਆ ਨਾ ਗੁਰਮੁਖ ਪਿਆਰੇ, ਹਰ ਸਮੇਂ ਸਵਾਸ ਪਰਮੇਸ਼ਰ ਦਾ ਨਾਮ ਜਪਦੇ ਐ। ਉਹਨਾਂ ਦੇ ਲਾਗੇ ਕੋਈ ਮਨਮੁਖ ਬੰਦਾ ਦੁਨਿਆਵੀ ਗੱਲ ਕਰੇ ਤੇ ਉਹਨੂੰ ਤਾੜ ਦਿੰਦੇ ਕਿ ਸਾਡੇ ਕੋਲ ਨਾ ਦੁਨਿਆਵੀ ਗੱਲਾਂ ਕਰਿਆ ਕਰ। ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਈਰਖਾ ਦੇ ਕੋਈ ਬਚਨ ਕੋਈ ਕਰਨ ਦਾ ਯਤਨ ਕਰੇ
ਇਹ ਗੁਰਮੁਖਾਂ ਦਾ ਸੁਭਾਅ ਹੁੰਦਾ, ਉਹਨੂੰ ਤਾੜਨਾ ਕਰ ਦਿੰਦੀ ਹੈ, ਭਲਿਆ ਇਦਾਂ ਦੀ ਸਾਡੇ ਕੰਨੀ ਨਾ ਆਵਾਜ਼ ਪਾ। ਕਿਉਂਕਿ ਨਿੰਦਿਆ ਕਰਨ ਵਾਲਾ ਤੇ ਸੁਣਨ ਵਾਲਾ ਇੱਕੋ ਜਿਹੇ ਭਾਗੀਦਾਰ ਹੁੰਦੇ ਆ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਕਦੇ ਕਿਸੇ ਨਿੰਦਿਆ ਕਰਨੀ ਨਾ ਸੁਣਨੀ ਚਾਹੀਦੀ ਹੈ। ਸੋ ਹਜ਼ੂਰ ਨੇ ਉਚਾਰਨ ਕੀਤਾ, ਵਾਹਿਗੁਰੂ ਦਾ ਚਰਨਾਂ ਦੇ ਵਿੱਚ ਜਿਨ੍ਹਾਂ ਦਾ ਮਨ ਵਿੰਨਿਆ ਗਿਆ ਹੈ, ਉਹਨਾਂ ਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾ ਕੁਝ ਭਾਉਂਦਾ ਨਹੀਂ, ਕੁਝ ਵੀ ਪਿਆਰਾ ਨਹੀਂ ਲੱਗਦਾ। ਗੁਰਮੁਖਾਂ ਦਾ ਕਿਵੇਂ ਪਿਆਰ ਪਰਮੇਸ਼ਰ ਦੇ ਚਰਨਾਂ ਦੇ ਨਾਲ? ਹਜ਼ੂਰ ਕਹਿੰਦੇ ਜਿਵੇਂ ਮੱਛੀ ਹੈ ਨਾ, ਪਾਣੀ ਦੇ ਵਿੱਚ ਰੱਤੀ ਰਹਿੰਦੀ ਹੈ, ਉਹਦਾ ਪਿਆਰ ਇਉਂ ਕਹਿ ਲਈਏ ਕਿ ਜੀਵਨ ਹੀ ਉਸ ਦਾ ਪਾਣੀ ਹੈ। ਪਾਣੀ ਤੋਂ ਬਿਨਾ ਉਹਦੀ ਜ਼ਿੰਦਗੀ ਖਤਮ ਹੈ। ਜ਼ਿੰਦਗੀ ਜਿਹੜੀ ਸਾਧ ਸੰਗਤ ਜੀ ਮੁੱਕ ਜਾਂਦੀ ਹੈ, ਖਤਮ ਹੋ ਜਾਂਦੀ, ਜੇ ਪਾਣੀ ਤੋਂ ਬਾਹਰ ਕੱਢ ਦਈਏ ਤੜਪ ਤੜਪ ਕੇ ਮਰ ਜਾਂਦੀ ਹੈ। ਮਹਾਰਾਜ ਕਹਿੰਦੇ ਇਵੇਂ ਗੁਰਮੁਖਾਂ ਦਾ ਜੀਵਨ ਹੈ। ਜੇ ਪਰਮਾਤਮਾ ਦੀ ਯਾਦ ਹਿਰਦੇ ਅੰਦਰ ਹੈ ਤੇ ਸਾਧ ਸੰਗਤ ਜੀ ਖੁਸ਼ ਹਨ, ਪ੍ਰਸੰਨ ਹਨ, ਤਿਨਾਂ ਦਾ ਜੀਵਨ ਹੈ। ਨਹੀਂ ਤਾਂ ਗੁਰਮੁਖ ਪਿਆਰੇ ਕਹਿੰਦੇ ਸਾਡੀ ਤੜਪ ਤੜਪ ਕਰਕੇ ਆਤਮਿਕ ਮੌਤ ਹੁੰਦੀ ਹੈ, ਜੇ ਪਰਮਾਤਮਾ ਦੀ ਯਾਦ ਸਾਡੇ ਹਿਰਦਿਓਂ ਵਿਸਰਦੀ ਹੈ। ਐਸਾ ਗੁਰਮੁਖਾਂ ਦਾ ਜੀਵਨ ਹੈ। ਜਿਉ ਰਾਤੀ ਜਲ ਮਾਛਲੀ, ਮਹਾਰਾਜ ਕਹਿੰਦੇ ਜਿਵੇਂ ਮੱਛੀ ਪਾਣੀ ਦੇ ਵਿੱਚ ਹਰ ਸਮੇਂ ਰਹਿੰਦੀ ਹੈ। ਤਿਵੇਂ ਹੀ ਸੰਤ ਜਨੋ, ਪਰਮੇਸ਼ਰ ਦੇ ਪਿਆਰੇ ਜਨੋ, ਪਰਮਾਤਮਾ ਦੇ ਪਿਆਰੇ ਜਿਹੜੇ ਗੁਰਮੁਖ ਜਨ ਹਨ, ਨਾਮ ਰਸ ਮਾਤੇ, ਮਾਤੇ ਕਹੀਏ ਕਿ ਮਸਤ ਰਹਿੰਦੇ ਹੈ। ਉਹਨਾਂ ਨੂੰ ਕੋਈ ਨਹੀਂ ਸੰਸਾਰ ਦੀ ਲੋਕ ਲੱਜਾ, ਕੋਈ ਪਰਵਾਹ ਨਹੀਂ ਹੁੰਦੀ। ਹਰ ਸਮੇਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਮੁਖ ਤੋਂ ਉਚਾਰਨ ਕਰਦੇ ਰਹਿੰਦੇ ਹੈ। ਕਦੇ ਪਿਆਰ ਦੇ ਵਿੱਚ ਭਿੱਜੇ ਹੋਏ ਉੱਚੀ ਆਵਾਜ਼ ਦੇ ਵੀ ਜਪਦੇ ਹੈ, ਕਦੇ ਹਿਰਦੇ ਕਰਕੇ ਜਪਦੇ ਹੈ, ਕਦੇ ਸਾਧ ਸੰਗਤ ਜੀ ਸਵਾਸ ਸਵਾਸ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਮਹਾਰਾਜ ਹਜ਼ੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਨਾ, ਰੰਗ ਹੱਸਹਿ ਰੰਗ ਰੋਵਹਿ ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ ਬਾਦ ਸੱਚੇ ਨਾਹ। ਐਸਾ ਗੁਰਮੁਖਾਂ ਦਾ ਜੀਵਨ ਹੁੰਦਾ ਹੈ। ਕਦੇ ਪਿਆਰ ਦੇ ਵਿੱਚ ਭਿੱਜੇ ਹੋਏ ਪ੍ਰਸੰਨ ਹੁੰਦੇ ਆ ਤੇ ਕਦੇ ਚੁੱਪਤਾ ਧਾਰਨ ਕਰ ਲੈਂਦੇ ਆ। ਕਦੇ ਪ੍ਰਤੱਖ ਨੇਤਰਾਂ ਦੇ ਨਾਲ ਪਰਮਾਤਮਾ ਦੀ ਲੀਲਾ ਦੇਖ ਦੇਖ ਕਰਕੇ, ਹੈਰਾਨੀਜਨਕ ਕੌਤਕ ਦੇਖ ਦੇਖ ਕਰਕੇ ਪ੍ਰਸੰਨ ਹੁੰਦੇ ਆ। ਕਦੇ ਅੰਤਰੀ ਮਨ ਬੁੱਧ ਰੂਪੀ ਨੇਤਰਾਂ ਦੇ ਨਾਲ ਪਰਮਾਤਮਾ ਦੀ ਸਰਗੁਣ ਸਰੂਪ ਨੂੰ ਦੇਖ ਦੇਖ ਕਰਕੇ ਪ੍ਰਸੰਨ ਹੁੰਦੇ ਰਹਿੰਦੇ ਆ। ਕੇਵਲ ਪਰਮਾਤਮਾ ਦਾ ਸਾਧ ਸੰਗਤ ਜੀ ਮਨ ਦੇ ਅੰਦਰ ਭੈ, ਹੋਰ ਸੰਸਾਰ ਦੀ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ। ਜਿਸ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਆ ਤੇ ਉਹ ਨਾਮ ਰਸ ਮਾਤੇ ਰਾਮ ਰਾਜੇ। ਮਹਾਰਾਜ ਕਹਿੰਦੇ ਮੱਛੀ ਦੀ ਤਰ੍ਹਾਂ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਮਸਤ ਰਹਿੰਦੇ ਹਨ। ਪੂਰੇ ਸਤਿਗੁਰੂ ਜੀ ਨੂੰ ਜਿਨ੍ਹਾਂ ਨੇ ਗਰੀਬ ਨਵਾਜ, ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਸੱਚਾ ਉਪਦੇਸ਼ ਦੇ ਦਿੱਤਾ ਹੈ। ਮਹਾਰਾਜ ਸਾਹਿਬ ਜੀ ਨੇ ਬਦਲ ਰੂਪ ਹੋ ਕਰਕੇ ਜਿਨ੍ਹਾਂ ਦੇ ਹਿਰਦੇ ਅੰਦਰ ਉਪਦੇਸ਼ ਦੀ ਵਰਖਾ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਤਿਨਾਂ ਨੂੰ ਜੀਵਨ ਮੁਕਤੀ ਦੀ ਜਿਹੜੀ ਦਾਤ ਹੈ ਨਾ, ਭਾ ਗਈ ਹੈ, ਭਾਤੇ ਭਾ ਗਈ ਹੈ ਔਰ ਭਾਤੇ ਪ੍ਰਾਪਤ ਹੋ ਜਾਣਾ ਕੀਤੀ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨਾਂ ਦਾ ਪਿਆਰ ਲਗਾ ਦਿੱਤਾ ਹੈ। ਸਤਿਗੁਰੂ ਜੀ ਨੇ ਉਪਦੇਸ਼ ਦੇ ਕਰਕੇ ਆਪਣੇ ਚਰਨਾਂ ਦੇ ਨਾਲ ਜੋੜਿਆ ਹੈ। ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜੀਵਨ ਗਤ ਜੀਵਨ ਮੁਕਤੀ ਦਾ ਮਾਲਕ ਜੋ ਪਰਮਾਤਮਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਭ ਦੀ ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰਨ ਵਾਲਾ ਉਹ ਅੰਤਰਜਾਮੀ ਵੀ ਪਰਮੇਸ਼ਰ ਆਪ ਹੈ। ਜਿਨ੍ਹਾਂ ਨੂੰ ਆਪਣੇ ਸ਼ਰਨ ਰੂਪੀ ਪੱਲੇ ਦੇ ਨਾਲ ਲਗਾਇਆ ਉਹ ਜੀਵ ਲੱਗੇ ਹਨ। ਉਹਨਾਂ ਨੇ ਦੁਨੀਆ ਦੇ ਲੜ ਛੱਡ ਕੇ ਪ੍ਰਮਾਤਮਾ ਦੇ ਚਰਨਾਂ ਦਾ ਲੜ ਘੁੱਟ ਕਰਕੇ ਫੜ ਲਿਆ ਕਿ ਮਹਾਰਾਜ ਆਪ ਦਾ ਜੇ ਲੜ ਫੜਾਂਗੇ ਨਾ, ਤੁਹਾਡਾ ਜੇ ਸ਼ਰਨ ਰੂਪੀ ਪੱਲਾ ਘੁੱਟ ਕਰਕੇ ਫੜ ਲਵਾਂਗੇ ਮਨ ਰੂਪੀ ਹੱਥਾਂ ਦੇ ਨਾਲ, ਮਹਾਰਾਜ ਸੱਚੇ ਪਾਤਸ਼ਾਹ ਅਸੀਂ ਡੁੱਬਦੇ ਹੋਏ ਵੀ ਸੰਸਾਰ ਸਾਗਰ ਤੋਂ ਪਾਰ ਹੋ ਜਾਵਾਂਗੇ ਜੇ ਤੁਹਾਡੇ ਚਰਨਾਂ ਦਾ ਆਸਰਾ ਅਸੀਂ ਧਾਰਨ ਕਰ ਲਿਆ। ਗਰੀਬ ਨਵਾਜ ਮਹਾਰਾਜ ਕਹਿੰਦੇ ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਹੈ ਉਹਨਾਂ ਨੂੰ ਆਪਣੀ ਸ਼ਰਨ ਰੂਪੀ ਲੜ ਫੜਾ ਦਿੰਦਾ ਹੈ।
ਉਹ ਮਨ ਬੁੱਧ ਰੂਪੀ ਹੱਥਾਂ ਦੇ ਨਾਲ ਘੁੱਟ ਕਰਕੇ ਪ੍ਰਮਾਤਮਾ ਦਾ ਚਰਨਾਂ ਦਾ ਆਸਰਾ ਲੈਂਦੇ ਆ, ਪ੍ਰਮਾਤਮਾ ਦੀ ਸ਼ਰਨ ਰੂਪੀ ਪੱਲੇ ਨੂੰ ਫੜ ਲੈਂਦੇ ਹਨ। ਪਰਮੇਸ਼ਰ ਦਾ ਨਾਮ ਰੂਪੀ ਜੋ ਰਤਨ ਹੈ, ਇਹ ਸਾਧ ਸੰਗਤ ਜੀ ਸਭ ਤੋਂ ਵਡਮੁੱਲਾ ਤੇ ਅਮੋਲਕ ਪਦਾਰਥ ਹੈ। ਬੜਾ ਅਮੋਲਕ ਦਾਤ ਹੈ ਪਰਮੇਸ਼ਰ ਦਾ ਨਾਮ ਰੂਪੀ ਰਤਨ। ਦੁਨੀਆ ਦੇ ਰਤਨ ਸਾਧ ਸੰਗਤ ਜੀ ਬਹੁਤਾ ਧਨ, ਬਹੁਤੇ ਪਦਾਰਥਾਂ ਦੇ ਵੱਟੇ ਸੱਟੇ ਖਰੀਦੇ ਜਾ ਸਕਦੇ ਆ, ਪਰ ਪਰਮੇਸ਼ਰ ਦਾ ਨਾਮ ਰੂਪੀ ਰਤਨ ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਕਦੇ ਵੀ ਖਰੀਦਿਆ ਜਾ ਸਕਦਾ। ਇਹ ਮਨ ਦੇ ਵੱਟੇ ਸੱਟੇ ਪ੍ਰਾਪਤ ਹੁੰਦਾ ਹੈ, ਨਾ ਕਿ ਕਿਸੇ ਧਨ ਦੇ, ਨਾ ਬਹੁਤੇ ਯਤਨ ਕਰਨ ਦੇ ਬਾਵਜੂਦ ਗੁਰੂ ਕਿਰਪਾ ਦੁਆਰਾ ਹੀ ਪਰਮੇਸ਼ਰ ਦਾ ਨਾਮ ਰੂਪੀ ਰਤਨ ਜਿਹੜਾ ਪਦਾਰਥ ਹੈ ਨਾ, ਇਹ ਮਿਲਦਾ ਹੈ। ਮਹਾਰਾਜ ਹਜੂਰ ਨੇ ਬਖਸ਼ਿਸ਼ ਕੀਤੀ ਹੈ, ਹਰ ਰਤਨ ਪਦਾਰਥੋ ਪ੍ਰਗਟੋ। ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਰੂਪੀ ਰਤਨ ਪ੍ਰਤੱਖ ਪ੍ਰਗਟ ਸਾਖਸ਼ਾਤ ਹੋਇਆ ਹੈ। ਤੇ ਜਿਸ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਰੂਪੀ ਰਤਨ ਜਿਹੜਾ ਅਮੋਲਕ ਪਦਾਰਥ ਪ੍ਰਗਟ ਹੋ ਗਿਆ, ਫਿਰ ਕਦੇ ਵੀ ਛੱਡ ਕਰਕੇ ਨਹੀਂ ਜਾਂਦਾ, ਭਾਵੇਂ ਆਲੋਕ ਹੈ ਭਾਵੇਂ ਪਰਲੋਕ ਰਸਤਾ ਹੈ। ਗਰੀਬ ਨਵਾਜ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਿੱਥੇ ਮਾਤਾ ਪਿਤਾ ਸਕੇ ਸੰਬੰਧੀ ਧੀਆਂ ਪੁੱਤਰ ਕਿਸੇ ਵੀ ਤੇਰਾ ਸਾਥ ਨਹੀਂ ਨਾ ਦੇਣਾ, ਉੱਥੇ ਵੀ ਪ੍ਰਮਾਤਮਾ ਦੇ ਨਾਮ ਨੇ ਤੇਰਾ ਸਾਥ ਦੇਣਾ। ਮਹਾਰਾਜ ਕਹਿੰਦੇ ਨਾਮ ਰੂਪੀ ਰਤਨ ਜੀਵ ਦਾ ਕਦੇ ਸਾਥ ਨਹੀਂ ਛੱਡਦਾ। ਜੇ ਨਾਮ ਦੇ ਨਾਲ ਜੀਵ ਪਿਆਰ ਕਰੇ ਤੇ ਪ੍ਰਮਾਤਮਾ ਦਾ ਨਾਮ ਹੀ ਜੀਵ ਦਾ ਰਕਸ਼ਕ ਬਣ ਜਾਂਦਾ ਹੈ, ਜੀਵ ਦੀ ਹਰ ਸਮੇਂ ਰੱਖਿਆ ਕਰਦਾ ਹੈ, ਸਭ ਥਾਵਾਂ ਤੇ ਜੀਵ ਦੇ ਨਾਲ ਨਿਭਦਾ ਹੈ। ਔਰ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਸਰੂਪ ਰੂਪੀ ਰਤਨ ਪ੍ਰਤੱਖ ਸਾਖਸ਼ਾਤ ਹੋ ਗਿਆ ਹੈ, ਉਹ ਗੁਰਮੁਖ ਪਿਆਰੇ ਹਿਰਦੇ ਹੋ ਕੇ ਰੱਬ ਨੂੰ ਯਾਦ ਕਰਦੇ ਹੈ। ਪ੍ਰਮਾਤਮਾ ਵੀ ਕਦੇ ਜੀਵ ਦਾ ਸਾਥ ਨਹੀਂ ਛੱਡਣ ਵਾਲਾ। ਕਿ ਮਹਾਰਾਜ ਪਰਮੇਸ਼ਰ ਦਾ ਸਰੂਪ ਕਿਹੋ ਜਿਹਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਨ, ਸੁਗਰ ਸ੍ਰੇਸ਼ਟ ਕਰਕੇ ਵਿਸ਼ੇਸ਼ ਕਰਕੇ ਜੀਵਾਂ ਦੀ ਘਾੜਤ ਨੂੰ ਘੜਨ ਵਾਲਾ ਐਸਾ ਸੁਗਰ ਜਿਹੜਾ ਸੁੰਦਰ ਸਰੂਪ ਹੈ। ਫਿਰ ਅੰਤਰਜਾਮੀ ਸੁਜਾਨ ਵਿਸ਼ੇਸ਼ ਕਰਕੇ ਦਿਲਾਂ ਦੀਆਂ ਜਾਣਨ ਵਾਲਾ ਹੈ। ਹਰ ਇੱਕ ਹਿਰਦੇ ਦੀ ਜੀਵਾਂ ਦੀ ਹਰਕਤਾਂ ਨੂੰ ਪਹਿਚਾਨਣ ਵਾਲਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਬਿਨ ਬਕਨੇ ਬਿਨ ਕਹਿਣ ਕਹਾਵਨ, ਅੰਤਰਜਾਮੀ ਜਾਣੈ। ਉਹ ਅੰਤਰਜਾਮੀ ਹੈ। ਭਾਵੇਂ ਮੁਖ ਤੋਂ ਜੀਵ ਕੁਝ ਵੀ ਨਾ ਬੋਲੇ, ਮਨ ਦੇ ਅੰਦਰ ਭਾਵੇਂ ਚੰਗੇ ਚਾਹੇ ਮੰਦੇ ਫੁਰਨੇ ਕਰਦਾ, ਹਰ ਇੱਕ ਹਰਕਤ ਦੀ ਪਹਿਚਾਣ ਕਰੀ ਜਾਂਦਾ ਹੈ। ਪਰਮਾਤਮਾ ਹਿਰਦੇ ਘਰ ਦੇ ਵੀ ਚੌਕੜਾ ਲਗਾ ਕਰਕੇ ਬੈਠਾ ਹੈ, ਤੇ ਜੀਵ ਭਾਵੇਂ ਮੁਖ ਤੋਂ ਕੁਝ ਵੀ ਨਾ ਬੋਲੇ, ਫਿਰ ਵੀ ਅੰਦਰ ਦੀਆਂ ਜਾਣਨ ਦਾ ਵਾਲਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੁਜਾਨ ਹੈ, ਵਿਸ਼ੇਸ਼ ਕਰਕੇ ਅੰਦਰ ਦੀਆਂ ਜਾਣਦਾ ਹੈ। ਐਸਾ ਸਾਰੀ ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਹੈ। ਹੇ ਜੀਵ, ਉਸ ਪਰਮਾਤਮਾ ਦੀ ਬਖਸ਼ੀ ਹੋਈ ਦਾਤ ਨੂੰ ਕੋਈ ਮਿਟਾ ਨਹੀਂ ਸਕਦਾ। ਉਹ ਭਾਵੇਂ ਨਾਮ ਜਪਣ ਦੀ ਦਾਤ ਹੈ, ਭਾਵੇਂ ਸਾਧ ਸੰਗਤ ਜੀ ਸੇਵਾ ਦੀ ਦਾਤ ਹੈ, ਚਾਹੇ ਸਿਮਰਨ ਦੀ ਦਾਤ ਹੈ, ਭਾਵੇਂ ਪ੍ਰੇਮ ਭਗਤੀ ਦੀ ਦਾਤ ਹੈ, ਭਾਵੇਂ ਬ੍ਰਹਮ ਗਿਆਨ ਦੀ ਅਵਸਥਾ ਦੀ ਦਾਤ ਹੈ, ਜਪ ਤਪ ਕਰਨੇ ਦੀ ਦਾਤ, ਸਤ ਸੰਗਤ ਦੀ ਦਾਤ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਜਿੰਨਾ ਮਰਜ਼ੀ ਮਨੁੱਖ ਯਤਨ ਕਰ ਕਰਕੇ ਦੇਖ ਲਵੇ, ਪਰ ਵਾਹਿਗੁਰੂ ਦੀ ਬਖਸ਼ੀ ਹੋਈ ਜਿਹੜੀ ਕਰਮਾਂ ਵਿੱਚ ਦਾਤ ਹੈ ਨਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਕਿਸੇ ਨਾ ਕਿਸੇ ਬਹਾਨੇ ਜੀਵ ਦੀ ਝੋਲੀ ਵਿੱਚ ਪਾ ਹੀ ਦੇਣਾ ਕਰਦਾ। ਮਹਾਰਾਜ ਹਜੂਰ ਦਾ ਗੁਰਬਾਣੀ ਵਿੱਚ ਬਚਨ ਹੈ, ਮਹਾਰਾਜ ਜੀ ਨੇ ਉਚਾਰਨ ਕੀਤਾ, ਭਗਤ ਕਰਹਿ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ, ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ, ਮੇਟ ਨਾ ਸਕੈ ਕੋਏ। ਉਹਨੂੰ ਕੋਈ ਮਿਟਾ ਨਹੀਂ ਸਕਦਾ, ਟਾਲ ਨਹੀਂ ਸਕਦਾ। ਪਰਮਾਤਮਾ ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੰਦਾ ਹੈ, ਜਿਸ ਜੀਵ ਨੂੰ ਅਕਾਲ ਪੁਰਖ ਵਾਹਿਗੁਰੂ ਸੇਵਾ ਸਿਮਰਨ ਦੀ ਦਾਤ ਦਿੰਦਾ ਹੈ, ਸਾਧ ਸੰਗਤ ਉਹਨੂੰ ਕੋਈ ਟਾਲ ਨਹੀਂ ਸਕਦਾ। ਹਜੂਰ ਫਿਰ ਦੁਬਾਰਾ ਉਸੇ ਪੰਕਤੀ ਨੂੰ ਦੁਹਰਾ ਕਰਕੇ ਮਹਾਰਾਜ ਫਰਮਾਉਂਦੇ ਹੈ, ਇਹ ਗੁਰਸਿੱਖੋ ਜਿਵੇਂ ਜਲ ਸੰਗ ਰਾਤੀ ਮਛਲੀ, ਪਾਣੀ ਦੇ ਵਿੱਚ ਮੱਛੀ ਜਿਵੇਂ ਮਸਤ ਰਹਿੰਦੀ ਹੈ,
ਤਿਵੇਂ ਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਪਿਆਰੇ ਪ੍ਰਮਾਤਮਾ ਦੇ ਨਾਮ ਰੂਪੀ ਜਲ ਦੇ ਵਿੱਚ ਮਸਤ ਰਹਿੰਦੇ ਹਨ। ਹੋਰ ਵੀ ਉਦਾਹਰਨਾਂ ਦੇ ਕਰਕੇ ਮਹਾਰਾਜ ਫਰਮਾਉਂਦੇ ਹਨ, ਜਿਵੇਂ ਚਾਤਰਿਕ ਬਬੀਹਾ ਜਾਚਨਾ ਕਰਦਾ ਹੈ ਸਵਾਂਤੀ ਬੂੰਦ ਦੀ, ਪੀਊ ਪੀਊ ਕਰਕੇ ਮੁਖ ਤੋਂ ਪੁਕਾਰਦਾ ਹੈ। ਇਵੇਂ ਹੀ ਮਹਾਰਾਜ ਕਹਿੰਦੇ ਪ੍ਰਾਣਾਂ ਦਾ ਪਤੀ, ਪ੍ਰਾਣਾਂ ਦਾ ਆਸਰਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਸਰੂਪ ਹੈ, ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਸਵਾਂਤੀ ਬੂੰਦ ਨੂੰ ਗੁਰਮੁਖ ਜਨ ਹਰ ਸਮੇਂ ਬਾਰ-ਬਾਰ ਯਾਦ ਕਰਦੇ ਰਹਿੰਦੇ ਹੈ। ਮਹਾਰਾਜ ਕਦੋਂ ਉਹ ਸੁਭਾਗਾ ਸਮਾਂ ਆਵੇਗਾ, ਹੇ ਗਰੀਬ ਨਵਾਜ, ਜਦੋਂ ਆਪ ਜੀ ਦੇ ਦੀਦਾਰ ਸਾਨੂੰ ਪ੍ਰਾਪਤ ਹੋਣਗੇ। ਹੇ ਗਰੀਬ ਨਵਾਜ, ਕਿਰਪਾ ਕਰੋ, ਉਹ ਸੁਭਾਗ ਸਮਾਂ ਬਖਸ਼ਿਸ਼ ਕਰੋ ਜਦੋਂ ਮਹਾਰਾਜ ਪ੍ਰਤੱਖ ਤੁਹਾਡੇ ਸਾਖਸ਼ਾਤ ਰੂਪ ਦੇ ਵੀ ਸਾਨੂੰ ਦਰਸ਼ਨ ਪ੍ਰਾਪਤ ਹੋਣ। ਗੁਰਮੁਖ ਪਿਆਰੇ ਹਰ ਸਮੇਂ ਉਹ ਸਮਾਂ ਲੋਚਦੇ ਰਹਿੰਦੇ ਹੈ, ਹਰ ਸਮੇਂ ਬਾਰ-ਬਾਰ ਅਰਦਾਸਾਂ ਕਰਦੇ ਰਹਿੰਦੇ ਹੈ। ਹੇ ਮਹਾਰਾਜ ਸੱਚੇ ਪਾਤਸ਼ਾਹ, ਕਿਤੇ ਸੁਪਨੇ ਦੇ ਵਿੱਚ ਝਲਕ ਮਾਤਰ ਆਪਣੇ ਦੀਦਾਰ ਬਖਸ਼ਿਸ਼ ਕਰ ਦੇਵੋ। ਵੱਧ ਸੁਖ ਨੀਂਦੜੀਏ ਪ੍ਰਿਯ ਪ੍ਰੇਮ ਲੱਗਾ। ਉਹ ਸਾਧ ਸੰਗਤ ਜੀ, ਉਹ ਨੀਂਦਰ ਨੂੰ ਵੀ ਕਹਿੰਦੇ ਤੂੰ ਵੱਧ ਜਾ। ਜਿਸ ਨੀਂਦ ਵਿੱਚ ਸੁੱਤਿਆ ਹੋਇਆ ਵਿਸ਼ਰਾਮ ਕਰਦਿਆਂ ਹੋਇਆ ਪਿਆਰੇ ਦੇ ਸੁਪਨੇ ਵਿੱਚ ਵੀ ਦਰਸ਼ਨ ਹੋ ਜਾਣ, ਵੱਧ ਸੁਖ ਨੀਂਦੜੀਏ, ਹੇ ਮੇਰੀ ਨੀਂਦਰੇ ਤੂੰ ਵੀ ਵੱਧ ਜਾ। ਪਰਮਾਤਮਾ ਦੇ ਮੈਨੂੰ ਨੀਂਦਰ ਦੇ ਵਿੱਚ ਕਿਤੇ ਸੁੱਤਿਆਂ ਹੋਏ ਸੁਪਨੇ ਵਿੱਚ ਦੀਦਾਰ ਹੋ ਜਾਣ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਉਚਾਰਨ ਕੀਤਾ ਕਿ ਐਸਾ ਗੁਰਮੁਖਾਂ ਦਾ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲੱਗਾ, ਹਰ ਪ੍ਰਾਨ ਆਧਾਰਾ ਰਾਮ ਰਾਜੇ। ਹੇ ਪਿਆਰੇ ਸਤਿਪੁਰਸ਼ੋ, ਪਰਮੇਸ਼ਰ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਲੱਗਣੇ ਕਰਕੇ ਵਾਹਿਗੁਰੂ ਦੇ ਸਰੂਪ ਦਾ ਜਿਹੜਾ ਆਸਰਾ ਲੈਣਾ ਕਰਦੇ ਹੈ ਕਿ ਮਹਾਰਾਜ ਆਪ ਹੀ ਸਾਡੇ ਪ੍ਰਾਣਾਂ ਦਾ ਆਸਰਾ ਹੋ। ਮਾਲ ਕਹੀਏ ਜਿਵੇਂ ਸਾਧ ਸੰਗਤ ਜੀ, ਹਾਥੀ ਘੋੜੇ ਆਦਿਕ ਹੈ, ਤੇ ਖਜ਼ੀਨਾ ਰੋਕੜੀ ਧਨ ਇਤਿਆਦਿਕ ਪੈਸੇ ਹੈ। ਫਿਰ ਸੁੱਤ ਸਪੁੱਤਰ ਤੇ ਭਰਾਤ ਭਰਾ ਤੇ ਮੀਤ ਜਿਹੜੇ ਮਿੱਤਰ ਹਨ। ਸਾਰਿਆਂ ਨਾਲੋਂ ਵੱਧ ਕਰਕੇ ਪਿਆਰਾ ਕੀ ਹੈ ਗੁਰਮੁਖਾਂ ਨੂੰ? ਪਰਮੇਸ਼ਰ ਦਾ ਨਾਮ, ਪਰਮਾਤਮਾ ਜੀ ਦਾ ਸਵਰੂਪ। ਮਹਾਰਾਜ ਸਭ ਹੋ ਤੇ ਪਿਆਰਾ ਰਾਮ ਰਾਜੇ। ਮਹਾਰਾਜ ਤੁਹਾਡਾ ਸਰੂਪ ਹੀ ਸਭ ਤੋਂ ਵੱਧ ਸਾਨੂੰ ਪਿਆਰਾ ਲੱਗਦਾ ਹੈ। ਤੁਹਾਡਾ ਨਾਮ ਹੀ ਮਹਾਰਾਜ ਸਭ ਤੋਂ ਚੰਗਾ ਤੇ ਸਭ ਤੋਂ ਪਿਆਰਾ ਸਾਡੇ ਮਨ ਨੂੰ ਲੱਗਦਾ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਸਾਹਮਣੇ ਭਾਵੇਂ ਧਨ ਪਦਾਰਥ, ਬਹੁਤ ਸਾਰਾ ਧਨ ਮਾਲ ਵੀ ਭਾਵੇਂ ਰੱਖ ਦਿੱਤਾ ਜਾਵੇ, ਬੜੀਆਂ ਬੜੀਆਂ ਸ਼ਾਹੀ ਫੌਜਾਂ ਹੋਣ, ਘੋੜੇ ਭਾਵੇਂ ਹਾਥੀ ਵੀ ਉਹਨਾਂ ਦੇ ਪਾਸ ਹੋਣ, ਬੜੀ ਬੜੀ ਫੌਜ ਹੋਵੇ, ਫਿਰ ਧਨ ਪਦਾਰਥਾਂ ਦੀ ਵੀ ਕੋਈ ਗਿਣਤੀ ਨਾ ਕੀਤੀ ਜਾ ਸਕੇ। ਇੰਨਾ ਜ਼ਿਆਦਾ ਧਨ ਤੇ ਬਹੁਤੇ ਪਦਾਰਥ ਮਿਲ ਜਾਣ, ਪਰ ਗੁਰਮੁਖ ਪਿਆਰੇ ਇਹੋ ਬੇਨਤੀਆਂ ਕਰਦੇ ਨੇ, ਮਹਾਰਾਜ ਸਭ ਹੋਂ ਤੇ ਪਿਆਰਾ ਰਾਮ ਰਾਜੇ। ਮਹਾਰਾਜ ਤੁਹਾਡਾ ਨਾਮ ਹੀ ਸਾਨੂੰ ਸਭ ਤੋਂ ਪਿਆਰਾ ਲੱਗਦਾ ਹੈ। ਹੇ ਗਰੀਬ ਨਵਾਜ, ਤੁਹਾਡੇ ਸਰੂਪ ਤੋਂ ਬਿਨਾਂ ਕੁਝ ਵੀ ਸਾਡੇ ਮਨ ਨੂੰ ਪਿਆਰਾ ਨਹੀਂ ਲੱਗਦਾ। ਬਿਨ ਹਰ ਅਵਰ ਨਾ ਪਾਇਆ ਰਾਮ, ਭਾਵੇਂ ਧਰਤੀ ਵੀ ਸੋਨੇ ਦੀ ਬਣਾ ਦਿੱਤੀ ਜਾਵੇ, ਫਿਰ ਵੀ ਵਾਹਿਗੁਰੂ ਤੋਂ ਬਿਨਾਂ ਕੁਝ ਵੀ ਪਿਆਰਾ ਨਹੀਂ ਲੱਗਦਾ। ਕੈਸਾ ਉਹ ਪਰਮਾਤਮਾ ਦਾ ਸਰੂਪ ਹੈ ਜਿਹੜਾ ਪਿਆਰਾ ਲੱਗਦਾ ਹੈ। ਮਹਾਰਾਜ ਕਹਿੰਦੇ ਪੁਰਖ ਪੁਰਸ਼ਾਰਥ ਕਰਨ ਵਾਲਾ ਹੈ, ਪੁਰਖ ਪੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਤੇ ਨਿਰਾਰਾ ਕਹਿੰਦੇ ਨੇ ਅਸੰਗ ਨੂੰ। ਸਭ ਦੇ ਵਿੱਚ ਹੁੰਦਾ ਹੋਇਆ ਵੀ ਜਿਹੜਾ ਪਰਮਾਤਮਾ ਅਸੰਗ ਹੈ, ਨਿਰਲੇਪ ਹੈ, ਪਰੇ ਤੋਂ ਪਰੇ ਹੈ, ਐਸਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਸਭ ਤੋਂ ਪਿਆਰਾ ਲੱਗਦਾ ਹੈ। ਉਸ ਪਰਮਾਤਮਾ ਦੀ ਜਿਹੜੀ ਗਤ ਮਰਜ਼ਾਦਾ ਹੈ ਨਾ, ਪਰਮੇਸ਼ਰ ਦੀ ਪ੍ਰਾਪਤੀ ਦੀ ਗਤੀ ਹੈ, ਮਰਜ਼ਾਦਾ, ਉਹਨੂੰ ਜਾਣਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਕਹਿਣੇ ਕਥਨੇ ਤੋਂ ਬਾਹਰ ਹੈ, ਆਪਣੇ ਬਲ ਦੇ ਨਾਲ ਵਾਹਿਗੁਰੂ ਦੀ ਗਤੀ ਨੂੰ ਜਾਣ ਨਹੀਂ ਸਕੀਦਾ। ਹਰੀ ਅਕਾਲ ਪੁਰਖ ਪਰਮਾਤਮਾ ਜੀ, ਤੁਹਾਡਾ ਨਾਮ ਸਵਾਸ ਗਰਾਸ ਕਦੇ ਵੀ ਸਾਨੂੰ ਵਿਸਰਨਾ ਨਾ ਕਰੇ। ਮਹਾਰਾਜ ਗੁਰ ਸ਼ਬਦੀ ਰੰਗ ਮਾਣੀ ਹੈ। ਫਿਰ ਇਹ ਪੰਕਤੀ ਪੜੋ ਜੀ, ਕਬਹੂ ਤੇ ਵਿਸਰਾਮ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ,
ਜਿਨ੍ਹਾਂ ਨੂੰ ਕਬਹੂ ਕਦਾਚਿਤ ਵੀ ਸਵਾਸ ਗਰਾਸ ਪਰਮੇਸ਼ਰ ਦਾ ਨਾਮ ਨਹੀਂ ਵਿਸਰਨਾ ਕਰਦਾ। ਸਵਾਸ ਲੈਂਦੇ ਆ ਗਰਾਸ, ਮੁਖ ਵਿੱਚ ਗਰਾਹੀ ਪਾਉਂਦੇ ਆ, ਛਕਦਿਆਂ ਹੋਇਆਂ ਵੀ ਸਾਧ ਸੰਗਤ ਜੀ ਪ੍ਰਮਾਤਮਾ ਦਾ ਹੀ ਸ਼ੁਕਰਾਨਾ ਕਰਦੇ ਆ। ਛਕਦਿਆਂ ਹੋਇਆਂ ਵੀ ਹਿਰਦੇ ਅੰਦਰ ਵਾਹਿਗੁਰੂ ਵਾਹਿਗੁਰੂ ਜਪ ਰਹੇ ਹੁੰਦੇ ਆ। ਐਸਾ ਗੁਰਮੁਖਾਂ ਦਾ ਜੀਵਨ ਆ। ਗੁਰੂ ਸ਼ਬਦ ਦੁਆਰਾ ਉਹ ਪ੍ਰਮਾਤਮਾ ਦਾ ਆਨੰਦ ਮਾਣਦੇ ਰਹਿੰਦੇ ਹਨ। ਸਤਿਗੁਰੂ ਜੀ ਦੇ ਸ਼ਬਦ ਉਪਦੇਸ਼ ਦੁਆਰਾ, ਜਿਵੇਂ ਮਹਾਰਾਜ ਜੀ ਦਾ ਉਪਦੇਸ਼ ਹੈ, ਹੇ ਜੀਵ ਸਾਸ ਸਾਸ ਸਿਮਰਹੁ ਗੋਬਿੰਦਾ, ਮਨ ਅੰਤਰ ਕੀ ਉਤਰੈ ਚਿੰਦਾ। ਹਰ ਇੱਕ ਸਵਾਸ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਸਾਸ ਸਾਸ, ਹਰ ਇੱਕ ਸਵਾਸ ਦੇ ਨਾਲ ਸਵਾਸ ਲੈਂਦੇ ਆ, ਮੁਖ ਵਿੱਚ ਗਰਾਹੀ ਪਾਉਂਦੇ ਆ, ਹਰ ਸਮੇਂ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਜਿਨ੍ਹਾਂ ਨੇ ਇਹ ਸਤਿਗੁਰੂ ਜੀ ਦਾ ਸ਼ਬਦ ਸੁਣਿਆ, ਮਹਾਰਾਜ ਜੀ ਦਾ ਉਪਦੇਸ਼ ਸਰਵਣ ਕੀਤਾ, ਉਹ ਫਿਰ ਸਵਾਸ ਗਿਰਾਸ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਸੁਣਿਆ, ਉਪਦੇਸ਼ ਧਾਰਨ ਕੀਤਾ, ਹੇ ਜੀਵਾ ਊਠਤ ਬੈਠਤ ਸੋਵਤ ਜਾਗਤ, ਮਾਰਗ ਚਲਤ ਹਰੇ ਹਰ ਧਿਆਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਸਤੇ ਤੇ ਚੱਲਦਿਆਂ ਫਿਰਦਿਆਂ ਹਰ ਸਮੇਂ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਉਹ ਫਿਰ ਨਾ ਸਵਾਸ ਲੈਂਦੇ ਆ ਤੇ ਨਾ ਮੁਖ ਵਿੱਚ ਗਰਾਹੀ ਪਾਉਂਦੇ ਆ, ਕਦੇ ਵਿਸਾਰਦੇ ਆ। ਜੇ ਕੋਈ ਛਕ ਰਹੇ ਹੁੰਦੇ ਤਾਂ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ, ਮਹਾਰਾਜ ਆਪ ਜੀ ਦਾ ਧੰਨਵਾਦ ਹੈ। ਪ੍ਰਮਾਤਮਾ ਕਿੰਨੇ ਕਿੰਨੇ ਪਕਵਾਨ ਸਵਾਦਿਸ਼ਟ ਪਦਾਰਥ ਮਹਾਰਾਜ ਛਕਣ ਵਾਸਤੇ ਆਪ ਨੇ ਬਖਸ਼ੇ ਹੈ, ਉਹ ਫਿਰ ਵੀ ਰੱਬ ਦਾ ਹੀ ਸ਼ੁਕਰਾਨਾ ਕਰ ਰਹੇ ਹੁੰਦੇ ਆ। ਜੋ ਪੁਰਸ਼ਾਰਥ ਕਰਨ ਵਾਲਾ, ਜਗਤ ਨੂੰ ਜੀਵਨ ਦਾਨ ਦੇਣ ਵਾਲਾ ਪ੍ਰਮਾਤਮਾ ਹੈ। ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦਾ ਸੰਤ ਰਸ ਪੀਵਨੋ। ਸ਼ਾਂਤ ਚਿਤ ਸੁਭਾਅ ਵਾਲੇ ਸੰਤ ਮਹਾਂਪੁਰਖ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦੇ ਹਨ। ਤਿਨਾਂ ਨੇ ਵਾਹਿਗੁਰੂ ਦਾ ਜਪਣੇ ਯੋਗ ਜਾਪ ਜਪ ਜਪ ਕੇ 5 ਪ੍ਰਕਾਰ ਦਾ ਭਰਮ ਤੇ ਜੰਮਣ ਮਰਨ ਦਾ ਦੁੱਖ ਡਾਰਾ ਡਾਲ ਦਿੱਤਾ, ਸੁੱਟ ਦਿੱਤਾ, ਪਰੇ ਕਰ ਦਿੱਤਾ ਹੈ। ਜਿਨ੍ਹਾਂ ਨੇ ਜਪਣੇ ਯੋਗ ਪ੍ਰਮਾਤਮਾ ਦਾ ਜਾਪ ਜਪਿਆ, ਜਿਹੜਾ ਵਿਕਾਰਾਂ ਨੂੰ ਜ਼ਬਤ ਕਰਨ ਵਾਲਾ ਪ੍ਰਮਾਤਮਾ ਦਾ ਜਾਪ ਹੈ, ਵਾਹਿਗੁਰੂ ਦਾ ਜਾਪ ਕਰ ਕਰਕੇ ਜੰਮਣ ਮਰਨ ਦਾ ਦੁੱਖ ਭਰਮ ਦਾ ਪਰਦਾ ਡਾਲ ਦਿੱਤਾ, ਸੁੱਟ ਦਿੱਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖੋ ਜਿਵੇਂ ਚਾਤਰਿਕ ਬਬੀਹਾ ਸਵਾਂਤੀ ਬੂੰਦ ਦੀ ਜਾਚਨਾ ਕਰਦਾ ਹੈ, ਤਿਵੇਂ ਵਾਹਿਗੁਰੂ ਦੇ ਪਿਆਰਿਆਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ। ਪਰਮਾਤਮਾ ਦੇ ਦਰਸ਼ਨਾਂ ਦੀ ਸਵਾਂਤੀ ਬੂੰਦ ਹਰ ਸਮੇਂ ਚੰਗੀ ਲੱਗਦੀ ਹੈ। ਸਤਿਗੁਰੂ ਜੀ ਸ਼ਬਦ ਦੇ ਅਖੀਰਲੀ ਪੌੜੀ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਕਥਨ ਕਰ ਰਹੇ ਹਨ। ਜਿਨ੍ਹਾਂ ਨੂੰ ਪਰਮਾਤਮਾ ਦਾ ਸਰੂਪ ਮਿਲਿਆ, ਮਿਲੇ ਨਾਰਾਇਣ ਆਪਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੂੰ ਪਰਮੇਸ਼ਰ ਆਪਣਾ, ਜਿਨ੍ਹਾਂ ਨੇ ਆਪਣਾ ਜਾ ਕੇ ਪਰਮਾਤਮਾ ਨੂੰ ਯਾਦ ਕੀਤਾ, ਨਾਰਾਇਣ ਜਿਹੜਾ ਨਰਾਂ ਦੇ ਵਿੱਚ ਆਇਆ ਹੋਇਆ ਪਰਮਾਤਮਾ ਹੈ। ਨਾਰਾਇਣ ਤੇ ਸਤ ਸੰਗਤ ਜੀ, ਜਿਸ ਪਰਮਾਤਮਾ ਦੇ ਸਰੂਪ ਦੇ ਅੰਦਰ ਅਵਿਦਿਆ ਰੂਪੀ ਰਾਇਣ ਰਾਤਰੀ ਨਹੀਂ ਹੈ, ਸ਼ੁੱਧ ਸਰੂਪ ਹੈ ਪਰਮਾਤਮਾ ਦਾ, ਉਹ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਜਿਸ ਜੀਵ ਦੇ ਹਿਰਦੇ ਅੰਦਰ ਆ ਕਰਕੇ ਜਿਸ ਪਰਮਾਤਮਾ ਨੇ ਸਾਖਸ਼ਾਤ ਹੋਣਾ ਕੀਤਾ, ਪਰਮਾਤਮਾ ਜਿਨ੍ਹਾਂ ਗੁਰਮੁਖਾਂ ਨੂੰ ਮਿਲਿਆ ਹੈ। ਹੇ ਵਾਹਿਗੁਰੂ ਦੇ ਪਿਆਰੇ ਜਨੋ, ਉਹਨਾਂ ਦੇ ਮਨ ਦਾ ਮਨੋਰਥ ਪੂਰਾ ਹੋ ਗਿਆ ਹੈ। ਲੰਬੇਰੇ ਸਮੇਂ ਤੋਂ ਜਿਹੜੀ ਮਨ ਵਿੱਚ ਆਸਾ ਸੀ, ਮਨ ਦਾ ਮਨੋਰਥ ਸੀ, ਮਨ ਦੀ ਇੱਛਾ ਸੀ ਨਾ ਪਰਮਾਤਮਾ ਨੂੰ ਪਾਉਣ ਦੀ, ਮਹਾਰਾਜ ਕਹਿੰਦੇ ਤਿੰਨਾਂ ਦੀ ਜੀਵਨ ਦੀ ਸਫਲਤਾ ਦਾ ਮਨੋਰਥ ਪੂਰਾ ਹੋਇਆ ਹੈ। ਫਿਰ ਜਿਹੜੀ ਹਿਰਦੇ ਦੇ ਅੰਦਰ ਜਿਹੜੀ ਭਰਮ ਦੀ ਭੀਤ ਕੰਧ ਬਣੀ ਹੋਈ ਸੀ, ਉਹ ਵੀ ਢੱਠ ਗਈ ਹੈ। ਗੁਰੂ ਕਿਰਪਾ ਤੋਂ ਬਿਨਾਂ ਸਾਧ ਸੰਗਤ ਜੀ ਕਦੇ ਭਰਮ ਦੀ, ਚਾਹੇ ਹਉਮੈ ਦੀ, ਹੰਕਾਰ ਦੀ ਇਹ ਕੰਧ ਨੂੰ ਕਦਾਚਿਤ ਢਾਇਆ ਨਹੀਂ ਜਾ ਸਕਦਾ, ਇੰਨੀ ਪੱਕੀ ਬਣ ਜਾਂਦੀ ਹੈ। ਸਤਿਗੁਰੂ ਜੀ ਦੀ ਕਿਰਪਾ ਹੋਵੇ, ਸ਼ਬਦ ਰੂਪੀ ਵਿਧਾਨ ਲੈ ਕਰਕੇ ਜੀਵ ਆਪਣੇ ਹਿਰਦੇ ਅੰਦਰ ਭਰਮ ਦੀ, ਹਉਮੈ ਦੀ ਕੰਧ ਨੂੰ ਢਾ ਸਕਦਾ ਹੈ।
ਜਿਵੇਂ ਪੱਕਾ ਸਾਧ ਸੰਗਤ ਜੀ ਚੰਗੀ ਤਰ੍ਹਾਂ ਬਹੁਤਾ ਸੀਮਟ ਪਾ ਕੇ ਤੇ ਚੰਗੀ ਤਰ੍ਹਾਂ ਵੀ ਸਰੀਏ ਤੇ ਆਦਿਕ ਪਾ ਕਰਕੇ ਜਿਵੇਂ ਪੱਕੀ ਕੰਧ ਉਸਾਰ ਦਿੱਤੀ ਜਾਂਦੀ ਹੈ ਨਾ ਲੈਂਟਰ ਪਾ ਕੇ, ਉਹ ਛੇਤੀ ਟੁੱਟਦੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਯਤਨ ਕੀਤਾ ਜਾਂਦਾ, ਵੱਡਾ ਮੈਦਾਨ ਲੈ ਕੇ ਫਿਰ ਉਹਨੂੰ ਢਾਇਆ ਜਾਂਦਾ ਹੈ, ਹਥੌੜੀਆਂ ਦੇ ਨਾਲ ਨਹੀਂ ਉਹਨੂੰ ਤੋੜਿਆ ਜਾ ਸਕਦਾ। ਇਸੇ ਤਰ੍ਹਾਂ ਜਿਸ ਹਿਰਦੇ ਰੂਪ ਧਰਤੀ ਤੇ ਭਰਮ ਦੀ ਪੱਕੀ ਕੰਧ ਬਣ ਗਈ ਹੈ ਨਾ ਸਾਧ ਸੰਗਤ ਜੀ, ਸ਼ਬਦ ਰੂਪੀ ਵਿਧਾਨ ਤੋਂ ਬਿਨਾਂ ਨੂੰ ਕਦੇ ਢਾਇਆ ਨਹੀਂ ਜਾ ਸਕਦਾ। ਜਿੰਨੇ ਮਰਜ਼ੀ ਕਰਮ ਕਾਂਡਾ ਰੂਪੀ ਸਾਧਨਾ ਰੂਪੀ ਹਥੌੜੀਆਂ ਮਾਰੀ ਜਾਵੇ ਪਰ ਨਹੀਂ ਇਹਨੂੰ ਤੋੜਿਆ ਜਾ ਸਕਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਢਾਠੀ ਭੀਤ ਭਰਮ ਕੀ, ਤਿਨਾਂ ਦੇ ਹਿਰਦੇ ਭਰਮ ਦੀ ਕੰਧ ਢੱਠ ਜਾਣਾ ਕੀਤੀ ਐ। ਜਿਹੜੇ ਵਡਭਾਗੇ ਪੁਰਖ ਗੁਰੂ ਸੂਰਮੇ ਸਤਿਗੁਰੂ ਜੀ ਦੇ ਨਾਲ ਭੇਟਤ ਆ ਕਰਕੇ ਮਿਲੇ ਹਨ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕੀਤੀ ਹੈ, ਸਤਿਗੁਰੂ ਜੀ ਦੇ ਚਰਨਾਂ ਦਾ ਆਸਰਾ ਲਿਆ, ਗੁਰੂ ਵਾਲੇ ਬਣ ਗਏ ਨੇ, ਤਿਨਾਂ ਤੇ ਸਾਧ ਸੰਗਤ ਜੀ ਹਿਰਦੇ ਰੂਪ ਧਰਤੀ ਤੋਂ ਭਰਮ ਦੀ ਕੰਧ ਮਹਾਰਾਜ ਨੇ ਢਾਹ ਦਿੱਤੀ ਹੈ। ਜਿਹੜੇ ਪੂਰਬਲੇ ਪਰਮਾਤਮਾ ਤੋਂ ਧੁਰੋਂ ਹੀ ਪਰਮੇਸ਼ਰ ਤੋਂ ਪੂਰਬਲੇ ਕਰਮ ਲਿਖਾ ਕਰਕੇ ਆਏ ਸਨ, ਤਿਨਾਂ ਨੇ ਪੂਰਨ ਸਤਿਗੁਰੂ ਜੀ ਨੂੰ ਜੀਵਨ ਵਿੱਚ ਪਾ ਲਿਆ ਹੈ। ਫਿਰ ਦਇਆ ਦੇ ਘਰ ਦਿਆਲੂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਸਭ ਨਿਧੀਆਂ ਦਾ ਖਜ਼ਾਨਾ ਨਾਮ ਉਹਨਾਂ ਦੇ ਹਿਰਦੇ ਅੰਦਰ ਵਸਾ ਦਿੱਤਾ ਹੈ। ਸਭ ਨਿਧ ਸਾਰੀਆਂ ਜਿੰਨੀਆਂ ਵੀ ਦੇਵੀ ਸ਼ਕਤੀਆਂ ਨੇ, ਦਇਆ ਦੇ ਘਰ ਦਇਆ ਦੇ ਸਾਗਰ ਅਕਾਲ ਪੁਰਖ ਵਾਹਿਗੁਰੂ ਨੇ ਤਿੰਨਾਂ ਨੂੰ ਬਖਸ਼ੀਆਂ ਹਨ। ਜੋ ਪਰਮਾਤਮਾ ਆਦਿ ਸ੍ਰਿਸ਼ਟੀ ਦੇ ਮੂਲ ਸਰੂਪ ਦੇ ਵਿੱਚ ਵੀ ਹੈ, ਮਦ ਹੁਣ ਵਰਤਮਾਨ ਸਮੇਂ ਵਿੱਚ ਵੀ ਹੈ ਤੇ ਅੰਤ ਆਉਣ ਵਾਲੇ ਸਮੇਂ ਵਿੱਚ ਵੀ, ਭਾਵ ਭਵਿੱਖਤ ਕਾਲ ਵਿੱਚ ਵੀ, ਭੂਤ ਭਵਿੱਖਤ ਤੇ ਵਰਤਮਾਨ ਤਿੰਨਾਂ ਸਮਿਆਂ ਦੇ ਅੰਦਰ। ਜਦੋਂ ਸ੍ਰਿਸ਼ਟੀ ਨਹੀਂ ਬਣੀ ਸੀ ਆਦਿ, ਉਦੋਂ ਵੀ ਪਰਮਾਤਮਾ ਸੀ। ਸਾਧ ਸੰਗਤ ਜੀ ਯੁੱਗਾਂ ਯੁੱਗਾਂ ਵਿੱਚ ਵੀ, ਭਾਵੇਂ ਸਤਯੁਗ, ਭਾਵੇਂ ਤ੍ਰੇਤਾ, ਦੁਆਪਰ ਤੇ ਹੁਣ ਭਾਵੇਂ ਕਲਯੁਗ ਦਾ ਭਿਆਨਕ ਸਮਾਂ ਹੈ, ਹੁਣ ਕਲਯੁਗ ਦੇ ਸਮੇਂ ਵਿੱਚ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ, ਜਦੋਂ ਮਹਾਪਰਲੋਕ ਕਰਕੇ ਸਾਰੀ ਸ੍ਰਿਸ਼ਟੀ ਨੂੰ ਸਮੇਟ ਲੈਣਾ, ਸਾਰੀ ਸ੍ਰਿਸ਼ਟੀ ਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲੈਣਾ, ਉਦੋਂ ਵੀ ਮਹਾਰਾਜ ਕਹਿੰਦੇ ਪ੍ਰਮਾਤਮਾ ਸੱਚ ਹੋਵੇਗਾ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਆਦ ਮਦ ਅੰਤ ਪ੍ਰਭ ਸੋਈ, ਹੇ ਜੀਵਾ ਆਦ ਤੇਰੇ ਜਨਮ ਤੋਂ ਪਹਿਲਾਂ ਵੀ ਪਰਮਾਤਮਾ ਹੀ ਸੀਗਾ। ਮਦ ਤੇਰੀ ਜਿਹੜੀ ਜਵਾਨੀ ਦੀ ਅਵਸਥਾ ਹੈ, ਇਹਦੇ ਵਿੱਚ ਵੀ ਪਰਮਾਤਮਾ ਦਾ ਹੀ ਸਰੂਪ ਹੈ, ਤੇਰੇ ਅੰਦਰ ਜੋਤ ਵਰਤ ਰਹੀ ਹੈ। ਫਿਰ ਅੰਤ ਸਮੇਂ ਜਦੋਂ ਤੇਰੇ ਸਵਾਸ ਨਿਕਲਣੇ ਆ ਨਾ, ਮਹਾਰਾਜ ਕਹਿੰਦੇ ਉਦੋਂ ਤੱਕ ਤੇਰੇ ਅੰਦਰ ਪਰਮਾਤਮਾ ਦੀ ਜੋਤ ਵਰਤਦੀ ਰਹਿਣੀ ਹੈ। ਜਿਹੜਾ ਹਰ ਤਰ੍ਹਾਂ ਕਰਕੇ ਪਰਮਾਤਮਾ ਜੀ ਦਾ ਸੁੰਦਰ ਸਰੂਪ ਹੈ, ਉਸ ਜੈਸੀ ਕੋਈ ਸੁੰਦਰਤਾ ਨਹੀਂ ਕਿਸੇ ਵੀ ਸੰਸਾਰ ਦੇ ਜੀਵ ਅੰਦਰ। ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ, ਐਸਾ ਸੁੰਦਰ ਹੈ, ਐਸਾ ਚੇਤਨ ਸਰੂਪ ਹੈ, ਗੋਪਾਲਾ ਪ੍ਰਿਥਵੀ ਦੀ ਪਰਵਰਿਸ਼ ਕਰਨ ਵਾਲਾ ਪਰਮੇਸ਼ਰ ਹੈ। ਹਜੂਰ ਕਹਿੰਦੇ ਐਸਾ ਪਰਮਾਤਮਾ ਦਾ ਸਰੂਪ ਆ, ਸੂਖ ਤੇ ਸਹਿਜ ਸਹਿਜ ਅਡੋਲਤਾ ਬਖਸ਼ਿਸ਼ ਕਰਨ ਵਾਲਾ ਹੈ, ਫਿਰ ਆਤਮਿਕ ਸੁਖ ਦੇਣ ਵਾਲਾ ਹੈ, ਇੱਕ ਰਸ ਆਨੰਦ ਸਰੂਪ ਹੈ, ਤੇ ਹਿਰਦੇ ਅੰਦਰ ਵੀ ਜੀਵਾਂ ਦੇ ਪਰਮਾਤਮਾ ਰਸ ਤੇ ਆਨੰਦ ਬਖਸ਼ਿਸ਼ ਕਰਨ ਵਾਲਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੂਖ ਸਹਿਜ ਆਨੰਦ ਕਨੇਰੇ, ਉਹਨਾਂ ਦੇ ਹਿਰਦੇ ਅੰਦਰ ਆਤਮਿਕ ਸੁਖ ਪ੍ਰਾਪਤ ਹੋ ਗਿਆ ਹੈ। ਕਣੇ ਆਨੰਦ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ੇ ਹਨ। ਜਿਨ੍ਹਾਂ ਨੇ ਸਾਧੂ ਜਨਾਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰ ਲਈ ਹੈ। ਔਰ ਇਸ ਪ੍ਰਕਾਰ ਜੋ ਪ੍ਰਮਾਤਮਾ ਸਦਾ ਇੱਕ ਰਸ ਰਹਿਣ ਵਾਲਾ ਹੈ, ਫਿਰ ਸਦਾ ਸੁਖ ਸਰੂਪ ਹੈ, ਫਿਰ ਘਣਾ ਆਨੰਦ ਸਰੂਪ ਪ੍ਰਮਾਤਮਾ ਜੀ ਦਾ ਸਵਰੂਪ ਹੈ। ਉਸ ਪਰਮੇਸ਼ਰ ਦੇ ਪਿਆਰੇ ਸਾਧੂ ਜਨਾਂ ਦੇ ਜਿਨ੍ਹਾਂ ਨੇ ਚਰਨ ਧੂੜ ਪ੍ਰਾਪਤ ਕਰ ਲਈ, ਪਤਿਤ ਪੁਨੀਤ ਭਾਵ ਪਾਪੀਆਂ ਤੋਂ ਪਵਿੱਤਰ ਬਣ ਗਏ ਨੇ, ਉਹਨਾਂ ਦਾ ਹਿਰਦਾ ਨਿਰਮਲ ਹੋ ਗਿਆ ਹੈ। ਪੂਰਬਲੇ ਮਾੜੇ ਕਰਮ ਜਿਹੜੇ ਪਾਪ ਕਰਮ ਸਨ, ਵਾਹਿਗੁਰੂ ਨੇ ਕੱਟ ਦਿੱਤੇ ਹੈ, ਹਿਰਦੇ ਕਰਕੇ ਤੇ ਇਹਨਾਂ ਨੇ ਨਿਰਮਲਤਾ ਹੀ ਪ੍ਰਾਪਤ ਕਰ ਲਈ ਹੈ।
ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਨੇ। ਐ ਗੁਰਸਿੱਖੋ, ਜਿਨ੍ਹਾਂ ਨੂੰ ਨਾਰਾਇਣ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਮਿਲ ਪਿਆ ਹੈ, ਤਿਨਾਂ ਦੇ ਜੀਵਨ ਦੀ ਸਫਲਤਾ ਦਾ, ਬ੍ਰਹਮ ਗਿਆਨ ਦੀ ਅਵਸਥਾ ਦਾ ਮਨੋਰਥ ਪੂਰਾ ਹੋ ਗਿਆ ਹੈ। ਲੋਕ ਪਰਲੋਕ ਸਫਲਾ ਬਣਾਉਣ ਦਾ ਮਨੋਰਥ ਤਿਨਾਂ ਦਾ ਪੂਰਾ ਹੋ ਗਿਆ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਦਾ ਮਨੋਰਥ ਤਿਨਾਂ ਦਾ ਪ੍ਰਮਾਤਮਾ ਨੇ ਪੂਰਾ ਕਰ ਦਿੱਤਾ ਹੈ, ਜਿਨ੍ਹਾਂ ਨੂੰ ਪ੍ਰਮਾਤਮਾ ਜੀ ਦਾ ਸਵਰੂਪ ਪ੍ਰਾਪਤ ਹੋ ਗਿਆ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰੂ ਸ਼ਬਦ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲਾ। ਸੁਖ ਸਹਿਜ ਆਨੰਦ ਕਨੇਰੇ, ਪਾਤਿਤ ਪਾਵਨ ਸਾਧੂ ਤੁਰਾ। ਹਰ ਮਿਲੇ ਨਾਰਾਇਣ ਨਾਨਕਾ, ਮਨੋਰਥ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।